ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰਵੁਡਲੈਂਡ, ਪਰਮਜੀਤ ਕੋਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸਿੰਤਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 4 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਚਲੇ ਗਏ ਮਿੰਟੂ ਜੀ, ਤੇ ਸ਼ੁਰੂਆਤ ਕਰ ਗਿਆ ਇਸ ਟਾਈਮ ਦੀ ਸਭ ਤੋਂ ਜ਼ਿਆਦਾ ਚਰਚਿਤ ਖਬਰ ਤੋਂ। ਸੁਖਬੀਰ ਬਾਦਲ ਤੇ ਜਿਹੜਾ ਹਮਲਾ ਹੋਇਆ, ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਅਸੀਂ ਉਦੋਂ ਇੱਥੇ ਰਾਤ ਸੀਗੀ। ਉਹ ਖਬਰ ਜਿੰਨੀ ਕੁ ਇਨਫੋਰਮੇਸ਼ਨ, ਜਿੰਨੀ ਕੁ ਜਾਣਕਾਰੀ ਆਈ ਸੀ, ਉਹ ਇੱਕ ਬ੍ਰੇਕਿੰਗ ਨਿਊਜ਼ ਦੇ ਰੂਪ ਦੇ ਵਿੱਚ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਸੀ। ਉਸ ਤੋਂ ਬਾਅਦ ਕਈ ਤਰੀਕਿਆਂ ਨਾਲ ਇਹਦਾ ਵਿਸ਼ਲੇਸ਼ਣ ਹੋ ਰਿਹਾ, ਪੰਜਾਬ ਦੇ ਲਾਅ ਐਂਡ ਆਰਡਰ ਦੇ ਐਂਗਲ ਤੋਂ ਜਾਂ ਸਿੱਖ ਸਿਧਾਂਤ ਦੇ ਐਂਗਲ ਤੋਂ, ਕਿ ਤਨਖਾਹੀਆ ਕਰਾਰ ਬੰਦਾ ਉਹਦੇ ਉੱਤੇ ਹਮਲਾ, ਤੇ ਜਾਂ ਵਾਇਲੈਂਸ ਦੇ ਐਂਗਲ ਤੋਂ ਕੀ ਹੋਣੀ ਚਾਹੀਦੀ ਹੈ, ਨਹੀਂ ਹੋਣੀ ਚਾਹੀਦੀ। ਲੋਕਾਂ ਦੇ ਆਪੋ ਆਪਣੇ ਤਰਕ ਨੇ, ਆਪੋ ਆਪਣੇ ਸ਼ਬਦ ਨੇ ਇਸ ਘਟਨਾ ਨੂੰ ਡਿਫਾਈਨ ਕਰਨ ਦੇ ਲਈ। ਮਿੰਟੂ ਜੀ, ਸੁਖਬੀਰ ਬਾਦਲ ਤੇ ਜਿਹੜਾ ਹਮਲਾ ਹੋਇਆ, ਇਹਨੇ ਪੰਜਾਬ ਨੂੰ ਹਿਲਾ ਦਿੱਤਾ ਜੀ। ਦੇਖੋ, ਸੁਖਬੀਰ ਸਿੰਘ ਬਾਦਲ ਤੇ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਉਹ ਅੱਜ ਆਪਣੀ ਜਿਹੜੀ ਤਨਖਾਹ ਸੀ ਉਹ ਸ਼ੁਰੂ ਕਰਨ ਜਾ ਰਹੇ ਸੀਗੇ ਜੀ। ਹੁਣ ਇੱਕ CCTV ਜਿਹੜੀ ਆ ਉਹ ਹੋਰ ਮਿਲੀ ਆ, ਜਿਹੜੀ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਰਿਲੀਜ਼ ਵੀ ਕੀਤੀ ਹੈ, ਜਿਹਦੇ ਚ ਨਰੈਣ ਸਿੰਘ ਚੌੜਾ ਨੂੰ SP ਹਰਪਾਲ ਸਿੰਘ ਹੱਥ ਮਿਲਾਉਂਦਾ ਨਜ਼ਰ ਆ ਰਿਹਾ 3 ਤਰੀਕ ਜੀ। ਇਹਦਾ ਮਤਲਬ ਇਹ ਆ ਕਿ ਨਰੈਣ ਸਿੰਘ ਚੌੜਾ ਇੱਕ ਦਿਨ ਪਹਿਲਾਂ ਹੀ ਉੱਥੇ ਪਹੁੰਚਿਆ। ਦੂਜੀ ਚੀਜ਼ ਕਿ 4 ਨੂੰ ਸਵੇਰੇ 9 ਵਜੇ, ਯਾਨੀ 9 ਦਾ ਕਰੀਬ ਲਾ ਲਓ, 9 ਵਜੇ ਸ਼ੁਰੂ ਹੋਣੀ ਸੀ ਤਨਖਾਹ, ਤਾਂ ਉਹ ਸ਼ੁਰੂ ਹੁੰਦੇ ਆ ਸਾਰੇ ਲਾ ਲਓ ਇਹ ਸਭ ਕੁਝ ਤਾਂ, ਯਾਨੀ ਇਹ ਸਾਰਾ ਕੁਝ ਜਿਹੜਾ ਸੀਗਾ ਉਹ ਸ਼ਾਇਦ ਪਹਿਲਾਂ ਫਿਲਮ ਤੇ ਆ ਗਿਆ। ਦੂਜੀ ਚੀਜ਼ ਕਿ ਹੁਣ ਇਸੇ ਚੀਜ਼ ਨੂੰ ਆਧਾਰ ਬਣਾ ਕੇ ਅਕਾਲੀ ਕਹਿ ਰਹੇ ਆ ਕਿ ਇਹ ਸਾਜ਼ਿਸ਼ ਹੈ, ਮਤਲਬ ਕਿ ਕਿਤੇ ਨਾ ਕਿਤੇ ਜਿਹੜੀ ਸੱਤਾਧਾਰੀ ਤੇ ਪੱਖ ਹੈ, ਸੱਤਾਧਾਰੀ ਧਿਰ ਆ, ਕਿ ਇਹਨਾਂ ਨੂੰ ਜਦੋਂ ਪਤਾ ਲੱਗ ਗਿਆ ਨਰੈਣ ਸਿੰਘ ਚੌੜਾ ਜਿਸ ਤੇ 2 ਦਰਜਨ ਦੇ ਕਰੀਬ ਕੇਸ ਆ, ਤਾਂ ਤੁਸੀਂ ਉਸ ਨੂੰ ਖੁੱਲੇ ਰੂਪ 'ਚ ਕਿਉਂ ਛੱਡਿਆ। ਦੂਜੇ ਪਾਸੇ ਜਿਹੜੀ ਪੁਲਿਸ ਆ, ਪੁਲਿਸ ਦਾ ਕਮਿਸ਼ਨਰ ਗੁਰਪ੍ਰੀਤ ਭੁੱਲਰ, ਜਿਹਦਾ ਕਿ ਖੁਦ ਵੀ ਜੇ ਤੁਸੀਂ ਦੇਖੋਗੇ ਤਾਂ ਕਿਸੇ ਸਮੇਂ ਅਕਾਲੀ ਰਾਜ ਦੇ ਵਿੱਚ ਵੀ ਸਰਕਾਰ ਦੇ ਨਾਲ ਨੇੜਤਾ ਦਾ ਜਿਹੜਾ ਮਾਮਲਾ ਸੀ ਬਹੁਤ ਸੀਗਾ। ਜੀ ਜੀ। ਉਹਨੇ ਦੇਰ ਸ਼ਾਮ ਤੱਕ ਇਹ ਕਹਿ ਦਿੱਤਾ ਕਿ ਅਸੀਂ ਹਮਦਰਦੀ ਦੇ ਐਂਗਲ ਤੋਂ ਜਾਂ ਸਿਆਸੀ ਐਂਗਲ ਤੋਂ ਵੀ ਜਾਂਚ ਕਰ ਰਹੇ। ਹਮਦਰਦੀ ਦਾ ਐਂਗਲ ਮਤਲਬ ਕਿ ਕਿਤੇ ਹਮਦਰਦੀ ਜਤਾਉਣ ਵਾਸਤੇ ਆਪ ਤੇ ਨਹੀਂ ਕੀਤਾ। ਠੀਕ ਹੈ ਜੀ। ਤਾਂ ਇਸ ਤਰ੍ਹਾਂ ਮਤਲਬ ਕਿ ਰਾਜਨੀਤੀ ਜਿਹੜੀ ਆ ਉਹ ਆਮੋ ਸਾਹਮਣੇ ਹੋ ਗਈ। ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਹੈ, ਉਹਨਾਂ ਨੇ ਨਖੇਦੀ ਕੀਤੀ, ਗਿਆਨੀ ਰਘਵੀਰ ਸਿੰਘ ਹੋਰਾਂ ਨੇ, ਜਿਹੜੇ ਸਿੰਘ ਸਾਹਿਬ ਹੈ, ਉਹਨਾਂ ਨੇ ਵੀ ਨਖੇਦੀ ਕੀਤੀ ਆ ਕਿ ਇਸ ਤਰ੍ਹਾਂ ਸੇਵਾ ਦੌਰਾਨ ਜੇ ਕੋਈ ਬੈਠਾ ਹੈ ਤਾਂ ਉਹਦੇ ਤੇ ਇਹ ਹਮਲਾ ਜਿਹੜਾ ਹੈ ਉਹ ਬਹੁਤ ਗਲਤ ਹੈ। ਇੱਥੋਂ ਤੱਕ ਇਹ ਹਮਲਾ ਕੁਛ ਮਤਲਬ ਕਿ ਜਿਹੜੇ ਸਿੱਖ ਲੀਡਰ ਆ ਉਹਨਾਂ ਨੇ ਅਕਾਲ ਤਖਤ ਤੇ ਕਿਹਾ ਕਿ ਅਕਾਲ ਤਖਤ ਤੇ ਹਮਲਾ ਸੀ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਵੱਡੀ ਖਬਰ ਬਾਣੀ ਜਾਣੀ ਸੀ ਜਦੋਂ ਸੁਖਬੀਰ ਸਿੰਘ ਬਾਦਲ ਤੇ ਸਭ ਕੁਝ ਹੋਇਆ। ਹੁਣ ਇਹ ਤੋਂ ਇਲਾਵਾ ਬਹੁਤ ਸਾਰੇ ਪੋਲੀਟੀਸ਼ੀਅਨ ਆ ਜਿਨ੍ਹਾਂ ਨੇ ਨਖੇਦੀ ਕੀਤੀ ਆ ਇਸ ਹਮਲੇ ਦੀ। ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਇੱਕ ਅਫੀਸ਼ੀਅਲ ਜਿਹੜਾ ਸੀਗਾ ਉਹ ਸਾਹਮਣੇ ਆਇਆ, ਉਹਨੇ ਇਹ ਗੱਲ ਕਹੀ ਆ ਕਿ ਸਾਡਾ ਇੱਕ ਬੰਦਾ ਨਰੈਣ ਸਿੰਘ ਚੌੜਾ ਦੇ ਬਿਲਕੁਲ ਨਾਲ ਸੀ ਜੀ। ਸਾਡੀ ਵਰਦੀ 'ਚ
ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਅਸੀਂ ਕੱਲ ਹੀ ਹਿਸਾਬ ਕਿਤਾਬ ਲਾ ਲਿਆ ਸੀ, ਸਾਡਾ ਇੱਕ ਬੰਦਾ ਬਿਲਕੁਲ ਨਰੈਣ ਸਿੰਘ ਚੌੜਾ ਦੇ ਨਾਲ ਸੀ, ਔਰ ਜਿਹੜੇ ਨਾਲ ਖਲੋਤੇ ਸੀਗੇ ਜਿਹਦੇ ਵਿੱਚ ਥਾਣੇਦਾਰ ਜਸਵੀਰ ਸਿੰਘ ਜਿਹੜਾ ਵੀਡੀਓ 'ਚ ਤੁਹਾਨੂੰ ਨਜ਼ਰ ਆ ਰਿਹਾ, ਉਹ ਥਾਣੇਦਾਰ ਜਸਵੀਰ ਸਿੰਘ ਹੈ ਜਿਹੜਾ 18 ਸਾਲ ਤੋਂ ਸੁਖਬੀਰ ਸਿੰਘ ਬਾਦਲ ਦੀ ਸਿਕਿਉਰਿਟੀ 'ਚ ਹੈ, ਠੀਕ ਹੈ ਜੀ। ਜਿਹਨੇ ਉਹ ਹੱਥ ਫੜਿਆ ਤੇ ਉਹ ਤਾਂ ਨੂੰ ਕਰ ਦਿੱਤਾ ਹੈ। ਤਾਂ ਇਹਦਾ ਮਤਲਬ ਇਹ ਆ ਕਿ ਦੇਖੋ ਤਾਂ ਹੁਣ ਜੇ ਲਾਅ ਐਂਡ ਆਰਡਰ ਦੇ ਲਿਹਾਜ਼ ਨਾਲ ਤੁਸੀਂ ਕਹਿ ਰਹੇ ਹੋ ਜਾਂ ਬਿਕਰਮਜੀਤ ਸਿੰਘ ਮਜੀਠੀਆ ਜਿੱਦਾਂ ਕਹਿ ਰਹੇ ਆ, ਹੁਣ ਜੋ ਪ੍ਰੋਟੋਕਾਲ ਹੈ ਧਾਰਮਿਕ ਤੌਰ ਤੇ ਉੱਥੇ ਕਿਸੇ ਨੂੰ ਰੋਕਦੇ ਕਿਵੇਂ, ਪਰ ਕਰਮਾਂ 'ਚ ਕੋਈ ਤਲਾਸ਼ੀ ਕਿਵੇਂ ਲੈ ਸਕਦੀ ਆ। ਫਿਰ ਦੂਜੀ ਚੀਜ਼ ਜਿੱਦਾਂ ਕਹਿ ਲਓ ਕਿ ਉੱਥੇ ਵਰਦੀ 'ਚ ਪੁਲਿਸ ਲਾਈ ਨਹੀਂ ਜਾ ਸਕਦੀ, ਤਾਂ ਮਤਲਬ ਕਿ ਕਈ ਪੱਖ ਤੋਂ ਪੁਲਿਸ ਵੀ ਮਜਬੂਰ ਹੋ ਜਾਂਦੀ ਆ। ਹੁਣ ਇੱਥੇ ਸਾਰਾ ਠੀਕਰਾ ਬਣ ਰਿਹਾ ਪੁਲਿਸ ਦੇ ਸਿਰ ਤੇ, ਪਰ ਉਹ ਜਿਵੇਂ ਆਫੀਸ਼ੀਅਲ ਕਹਿ ਰਿਹਾ ਕਿ ਸਾਡਾ ਇੱਕ ਬੰਦਾ ਬਿਲਕੁਲ ਨਾਲ ਸੀ, ਇਨਪੁਟ ਪਹਿਲਾਂ ਸੀ, ਇਸੇ ਕਰਕੇ ਹੀ ਐਕਸ਼ਨ ਹੁੰਦੇ ਅਨੁਸਾਰ ਦਬੋਚ ਲਿਆ। ਇਹ ਸ਼ਾਮ ਤੱਕ ਗੱਲਾਂ ਕਲੀਅਰ ਹੋਈਆਂ ਨੇ, ਕਿਉਂਕਿ 1 ਬਾਈ 1 ਬਹੁਤ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਇੱਥੇ ਪਲ ਦਰ ਪਲ। ਅੱਜ ਸਾਰਾ ਦਿਨ ਪੱਤਰਕਾਰਾਂ ਦਾ ਰੁਝਿਆ ਗਿਆ ਉਹ ਇਸੇ ਮਾਮਲੇ 'ਚ ਹੀ ਗਿਆ। ਹਰੇਕ ਪੱਖ ਤੋਂ ਚੀਜ਼ ਨੂੰ ਦੇਖਣ ਸਮਝਣ ਦੀ ਹਰੇਕ ਅੱਖ ਜਿਹੜੀ ਆ ਉਹ ਯਤਨਸ਼ੀਲ ਆ। ਉਹ ਕਹਿਣ ਦਾ ਮਤਲਬ ਇਹ ਹੈ ਕਿ ਪੁਲਿਸ ਨੇ ਆਪਣਾ ਕੰਮ ਵੇਲੇ ਸਿਰ ਕਰ ਲਿਆ, ਇਹਦੇ 'ਚ ਕੋਈ ਸ਼ੱਕ ਨਹੀਂ। ਜਿੱਥੇ ਥੋੜੀ ਜਿਹੀ ਦੇਰੀ ਹੋ ਜਾਂਦੀ, ਜਿੱਦਾਂ 9mm ਦਾ ਪਿਸਟਲ ਸੀ, ਕੀ ਛੱਡਦਾ, ਕੁਝ ਫੀਟ ਦੀ ਤੇ ਦੂਰੀ ਹੈ, ਠੀਕ ਆ। ਇਹ ਇੱਕ ਵੱਡਾ ਸਵਾਲ ਹੋ ਸਕਦਾ ਹੈ ਕਿ ਇੰਨੀ ਲਾਗੇ ਬੰਦਾ ਪਹੁੰਚ ਗਿਆ, ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਧਾਰਮਿਕ ਅਸਥਾਨਾਂ ਤੇ ਪੁਲਿਸ ਦੀ ਇੱਕ ਮਜਬੂਰੀ ਬਣ ਜਾਂਦੀ ਆ, ਖਾਸ ਤੌਰ ਤੇ ਦਰਬਾਰ ਸਾਹਿਬ ਦੇ ਵਿੱਚ। ਇਸ ਕਰਕੇ ਇਹ ਚੀਜ਼ ਜਿਹੜੀ ਆ ਠੀਕ ਆ, ਸਿਆਸੀ ਪੱਖ ਤੋਂ ਤੇ ਹੁਣ ਇੱਕ ਟਸਲਬਾਜ਼ੀ ਵਾਲੀ ਆ, ਖਹਿਬਾਜ਼ੀ ਵਾਲੀ ਆ, ਸਭ ਕੁਝ ਹੈ ਜੀ ਜੀ। ਤਾਂ ਦੂਜੇ ਪਾਸੇ ਪੁਲਿਸ ਨੇ ਵੇਲੇ ਸਿਰ ਕਹਿ ਲਓ ਕਿ ਇਸ ਹਮਲੇ ਨੂੰ ਨਾਕਾਮ ਵੀ ਕੀਤਾ। ਖਾਸ ਤੌਰ ਤੇ ਜਿਹੜਾ ਥਾਣੇਦਾਰ ਜਸਵੀਰ ਸਿੰਘ ਆ, ਰਿਸ਼ਪਾਲ ਸਿੰਘ, ਜਸਵੀਰ ਸਿੰਘ, ਇਹਨਾਂ ਨੇ ਮਤਲਬ ਕਿ ਰਲ ਕੇ ਉਸ ਹਮਲੇ ਨੂੰ ਨਾਕਾਮ ਕੀਤਾ। ਹੁਣ ਜਿਹੜੀ ਗੱਲ ਤੇ ਇਸ ਵੇਲੇ ਤੁਸੀਂ ਕਹਿ ਰਹੇ ਹੋ ਰਾਏ ਵੰਡਵੀ ਆ, ਤਾਂ ਜਦੋਂ ਹੁਣ ਦੇਖੋ ਗੱਲ ਇਹ ਆ ਕਿ ਜੇ ਸਾਡੇ ਜਥੇਦਾਰ ਸਾਹਿਬਾਨ ਕਹਿ ਰਹੇ ਆ ਕਿ 4 ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ, 1 ਦਿਨ ਪਹਿਲਾਂ ਜਥੇਦਾਰ ਸਹੀ ਸੀ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਤਖਤੀ ਗੱਲ 'ਚ ਪਾ ਕੇ ਤੇ ਉੱਥੇ ਖਿਲਾਰੀ ਖਲੋਤੇ ਸੀ। ਅੱਜ ਜੇ ਉਸ ਹਮਲੇ ਨੂੰ ਨਿੰਦਦੇ ਆ ਤਾਂ ਕੀ ਅੱਜ ਉਹਨਾਂ ਦੀ ਜਿਹੜੀ ਨਿੰਦਿਆ ਹੈ ਇਹ ਪ੍ਰਵਾਨ ਨਹੀਂ ਕੀਤੀ ਜਾਣੀ ਚਾਹੀਦੀ। ਮਸਲਾ ਇੱਥੇ ਇਕੱਲੇ ਸੁਖਬੀਰ ਸਿੰਘ ਬਾਦਲ ਦਾ ਹੀ ਫਿਰ ਬਣ ਗਿਆ। ਜੀ ਜੀ। ਤਾਂ ਗੱਲ ਇਹ ਆ ਕਿ ਉੱਥੇ ਤੁਸੀਂ ਦੇਖੋ ਕਿ ਗੋਲੀ ਵੱਜੀ ਆ ਕੰਧ 'ਚ, ਉਹ ਬਿਲਕੁਲ ਮੇਰੇ ਕੋਲ ਇੱਕ ਫੋਟੋ ਹੈ, ਇੱਕ ਬੱਚਾ ਚੁੱਕਿਆ ਸ਼ਰਧਾਲੂ ਜਿਹੜਾ ਬਿਲਕੁਲ ਇਹ ਪਿੱਛੇ ਖਲੋਤਾ ਹੈ, ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ। ਦੇਖੋ ਇੱਥੇ ਫੇਸਬੁੱਕ ਤੇ ਜਾਂ ਇੱਧਰ ਉੱਧਰ ਦੀਆਂ ਜਿਹੜੀਆਂ ਰਾਏ ਉਹ ਤਾਂ ਆਉਂਦੀਆਂ ਰਹਿੰਦੀਆਂ, ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਪਰ ਇੱਥੇ ਜਿੰਨੇ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਮੈਂ ਤੁਹਾਨੂੰ ਕੋਟ ਕਰ ਦਿੱਤਾ ਹੈ, ਗਿਆਨੀ ਰਘਵੀਰ ਸਿੰਘ ਦਾ, ਕਿ ਇਹ ਕੱਲ ਪਰਸੋਂ ਤੇ ਸਹੀ ਸੀ ਕਿ ਫਿਰ ਜਦੋਂ ਤਖਤੀਆਂ ਪਾ ਕੇ ਖਲੋਤੇ ਸੀ, ਅੱਜ ਇਹ ਗਲਤ ਹੋ ਗਿਆ। ਗੱਲ ਇਹ ਹੈ ਕਿ ਦੇਖੋ ਮਸਲਾ ਜਿਹੜਾ ਹੈ ਉਹ ਇਹੀ ਹੈ ਕਿ ਜੋ ਅਕਾਲ ਤਖਤ ਸਾਹਿਬ ਨੇ ਸਜ਼ਾ ਸੁਣਾਈ ਕਿਸੇ ਨੂੰ, ਉਹ ਸਜ਼ਾ ਭੁਗਤ ਰਿਹਾ, ਤੇ ਜੇ ਕੋਈ ਆਪਣੇ ਪੱਧਰ ਤੇ ਉੱਥੇ ਸਜ਼ਾ ਦੇਣ ਜਾ ਰਿਹਾ ਹੈ ਤਾਂ ਫਿਰ ਇਹਦਾ ਮਤਲਬ ਕਿ ਉਸ ਸਜ਼ਾ ਨੂੰ ਵੀ ਤੇ ਰੱਦ ਕੀਤਾ ਜਾ ਰਿਹਾ ਨਾ। ਤਾਂ ਇਹ ਕਈ ਚੀਜ਼ਾਂ ਨੇ। ਮੇਰਾ ਆਪਣਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੈ ਉਹ ਆਪਣੇ ਆਪ 'ਚ ਮੰਦਭਾਗੀ ਆ। ਵਾਇਲੈਂਸ ਜਿਹੜੀ ਆ ਉਹ ਕਿਸੇ ਵੀ ਪੱਖ ਤੋਂ ਆਪਾਂ ਜਾਇਜ਼ ਨਹੀਂ ਠਹਿਰਾ ਸਕਦੇ। ਠੀਕ ਹੈ, ਬਹੁਤ ਤਰਕ ਦਿੱਤੇ ਜਾ ਸਕਦੇ ਆ, ਮੱਸੇ ਰੰਗੜ ਦੀ ਮਿਸਾਲ ਦਿੱਤੀ ਜਾ ਸਕਦੀ ਆ, ਫਲਾਂ ਟਮਕਾ, ਬਹੁਤ ਕੁਝ ਹੋ ਸਕਦਾ ਹੱਕ 'ਚ। ਪਰ ਅੱਜ ਦੇ ਦੌਰ ਦੇ ਵਿੱਚ ਦੇਖੋ, ਜੇ ਧਾਰਮਿਕ ਤੌਰ ਤੇ ਗੁਨਾਹ ਕੀਤਾ ਹੈ ਤੇ ਸੁਖਬੀਰ ਸਿੰਘ ਬਾਦਲ ਉੱਥੇ ਮੁਜਰਮ ਬਣ ਕੇ ਖਲੋਤਾ। ਜੇ ਰਾਜਸੀ ਤੌਰ ਤੇ ਫੇਲਿਅਰ ਰਹੀ ਉਹਨਾਂ ਦੀ, ਤਾਂ ਰਾਜਸੀ ਤੌਰ ਤੇ ਲੋਕਾਂ ਨੇ ਉਹਨਾਂ ਨੂੰ ਘਰੇ ਬਿਠਾਤਾ। ਰਹੀ ਗੱਲ ਕਿ ਜੇ ਉਹ ਸਾਜ਼ਿਸ਼ ਕਿਸੇ 'ਚ ਸ਼ਾਮਲ ਆ ਤੇ ਮੁਕੱਦਮੇ ਜਾਰੀ ਆ, ਤੇ ਉਹ ਤਾਂ ਫਿਰ ਆਮ ਆਦਮੀ ਪਾਰਟੀ ਤੇ ਗੁੱਸਾ ਨਿਕਲਣਾ ਚਾਹੀਦਾ ਹੈ ਨਾ ਕਿ ਤੁਸੀਂ ਛੇਤੀ ਕੇਸ ਨਿਬੇੜੋ ਤੇ ਉਹਨੂੰ ਸਜ਼ਾ ਦੇ ਦਿਓ, ਭਾਵੇਂ ਉਮਰ ਕੈਦ ਕਰਾ ਦਿਓ। ਜੀ ਠੀਕ ਹੈ ਨਾ ਸਰ। ਤਾਂ ਗੱਲ ਇਹ ਆ ਕਿ ਠੀਕ ਆ, ਆਪਾਂ ਕਿਸੇ ਨੂੰ ਕਿਸੇ ਦੇ ਪੱਖ 'ਚ ਖਲੋਣ ਤੋਂ ਰੋਕ ਨਹੀਂ ਸਕਦੇ, ਪਰ ਸਾਡੇ ਵੀ ਆਪਣੇ ਓਪੀਨੀਅਨ, ਸਾਡੇ ਵੀ ਵਿਚਾਰ, ਉਹਨਾਂ ਦੀ ਵੀ ਆਜ਼ਾਦੀ ਹੈ। ਸੋ ਇਸ ਵਾਸਤੇ ਮੇਰਾ ਤਾਂ ਮੰਨਣਾ ਹੈ ਕਿ ਜੋ ਹੋਇਆ, ਦੇਖੋ ਇਹਦੇ ਵਿੱਚ ਹੋਰ ਚੀਜ਼ ਤੁਹਾਨੂੰ ਦੱਸ ਦਿੰਦਾ ਮੈਂ। ਇੱਥੇ ਦੇ ਸਾਰੇ ਮੀਡੀਆ ਨੇ ਨਰੈਣ ਸਿੰਘ ਚੌੜਾ ਨੂੰ ਖਾਲਿਸਤਾਨੀ ਲਿਖਿਆ,
ਜੀ, ਜੀ। ਇੰਟਰਨੈਸ਼ਨਲ ਨਿਊਜ਼ ਪਤਾ ਨਹੀਂ ਕਿਸ ਤਰ੍ਹਾਂ ਦੀ ਗਈ ਆ, ਹੂੰ, ਹੂੰ। ਨੈਸ਼ਨਲ ਨਿਊਜ਼ ਇਹ ਗਈ ਆ। ਪੰਜਾਬੀ ਮੀਡੀਆ ਤਾਂ ਗੋਲ-ਮੋਲ ਜਿਹਾ ਚੱਲਦਾ ਹੁੰਦਾ। ਜੀ, ਜੀ। ਹੁਣ ਦੇਖੋ ਖਬਰ ਕੀ ਗਈ ਕਿ ਖਾਲਿਸਤਾਨੀ ਨੇ ਕਿਹਨੂੰ ਗੋਲੀ ਮਾਰਨ ਦਾ ਯਤਨ ਕੀਤਾ? ਹੂੰ। ਅਕਾਲੀ ਪ੍ਰਧਾਨ ਨੂੰ। ਤਾਂ ਅਕਾਲੀ ਕੌਣ? ਹੂੰ, 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 ਹੂੰ। ਅਕਾਲੀ ਦਾ ਮਤਲਬ ਕੀ ਹੁੰਦਾ ਸਰ? ਹੂੰ। ਤਾਂ ਇਹ ਸੋਚ ਕੇ ਦੇਖੋ ਕਿ ਕੀ ਪ੍ਰਭਾਵ ਜਾ ਰਿਹਾ ਤੇ ਕਿੱਥੇ ਵਾਪਰਿਆ ਕਿੱਥੇ ਹੈ। ਹੂੰ, ਹੂੰ, ਹੂੰ। ਇਹ ਚੀਜ਼ ਦੇਖ ਲਓ। ਹੂੰ। ਔਰ ਉਸ ਵੇਲੇ ਜਿਸ ਵੇਲੇ ਅਮਰੀਕਾ ਦੇ ਵਿੱਚ ਗਵਰਨਮੈਂਟ ਬਦਲ ਚੁੱਕੀ ਹੈ, ਹੂੰ, ਹੂੰ, ਯਾਨੀ ਹੂੰ। ਪ੍ਰਸ਼ਾਸਨ ਬਦਲਣ ਜਾ ਰਿਹਾ ਹੂੰ, ਹੂੰ। ਜਨਵਰੀ 'ਚ, ਤੇ ਟਰੂਡੋ ਦੀ ਵਾਰੀ ਆ। ਹੂੰ। ਤਾਂ ਇਹਨਾਂ ਚੀਜ਼ਾਂ ਦੇ ਦੂਰਗਾਮੀ ਨਾ ਸਿੱਟੇ ਨਿਕਲਦੇ ਉਹ ਇਮਕਾਨ ਹੁੰਦੇ ਆ। ਹੂੰ। ਸੋ ਇਸ ਵਾਸਤੇ ਜੋ ਚੀਜ਼ਾਂ ਮਤਲਬ ਕਿ ਆਪਾਂ ਕਿਸੇ ਦੀ ਰਾਏ ਤੋਂ ਪ੍ਰਭਾਵਿਤ ਹੋ ਕੇ ਦੇਖਦੇ ਹਾਂ, ਕਈ ਵਾਰ ਉਹਨਾਂ ਦੇ ਨਤੀਜੇ ਵੱਖਰੇ ਹੋ ਸਕਦੇ। ਸੋ ਕਹਿਣ ਦਾ ਮਤਲਬ ਇਹ ਆ ਕਿ ਹੁਣ ਪਤਾ ਨਹੀਂ ਇਹਦੇ ਵਿੱਚ ਕੀ ਆ ਕੀ ਨਹੀਂ, ਉਹ ਤੇ ਨਰਾਇਣ ਸਿੰਘ ਚੌੜਾ ਜਾਣਦਾ ਜਾਂ ਖੁਦਾ ਜਾਣਦਾ ਜੀ। ਹੂੰ, ਪਰ ਹੂੰ, ਹੂੰ। ਖਬਰ ਕਿਸ ਤਰ੍ਹਾਂ ਦੀ ਬਣ ਗਈ ਤੇ ਬਦਨਾਮੀ ਕਿਹਨਾਂ ਦੀ ਹੋਈ ਆ? ਸੋਚ ਕੇ ਦੇਖੋ, ਅਲਟੀਮੇਟਲੀ ਬਦਨਾਮੀ ਕਿਹਨਾਂ ਦੀ ਹੋ ਰਹੀ ਆ ਹੂੰ। ਔਰ ਕਿਸ ਜਗ੍ਹਾ ਤੇ ਸਭ ਕੁਝ ਵਾਪਰ ਰਿਹਾ ਹੈ। ਹੂੰ, 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 ਹੂੰ। ਕੱਲ ਨੂੰ ਕੋਈ ਉਨੀਕੀ ਹੁੰਦੀ ਆ ਤਾਂ ਉਹ ਜਿਹੜੇ ਜੈਨੂਅਨ ਮਤਲਬ ਕਿ ਕੱਲ ਨੂੰ ਇਸ ਤਰ੍ਹਾਂ ਦੀ ਅੱਛਾ ਵਾਇਲੈਂਸ ਪ੍ਰਮੋਟ ਕਰਕੇ ਕੀ ਅਸੀਂ ਆਪਣੇ ਆਪ ਨੂੰ ਪੂਰੀ ਦੁਨੀਆ 'ਚ ਹੀਰੋ ਸਾਬਤ ਕਰ ਰਹੇ ਹਾਂ ਕਿ ਖੁਦ ਨੂੰ ਅਸੀਂ ਆਪ ਹੀ ਇੱਕ ਵੱਖਰੀ ਛਵੀ 'ਚ ਪੇਸ਼ ਕਰ ਰਹੇ ਹਾਂ। ਜੀ, ਜੀ, ਬਿਲਕੁਲ। ਤੋ ਇਹ ਚੀਜ਼ਾਂ ਹੁੰਦੀਆਂ ਨੇ ਕਿ ਲੋਕਲ ਲੈਵਲ ਦੀ ਰਾਜਨੀਤੀ ਇੱਥੇ ਤੱਕ ਕੀ ਆ, ਸੁਖਬੀਰ ਸਿੰਘ ਬਾਦਲ ਨਾਲ ਰਹੂਗਾ ਤੇ ਇੱਥੇ ਦੇਖੋ ਸੁਖਬੀਰ ਸਿੰਘ ਬਾਦਲ ਨੂੰ ਬਦਲ ਕੇ ਲੋਕਾਂ ਨੇ ਕੈਪਟਨ ਲਿਆਂਦਾ ਸੀ। ਹੂੰ, ਕੀ ਕੈਪਟਨ ਹੋ ਨੂੰ ਗਿਆ? ਬਦਲ ਕੇ ਮਾਨ ਲਿਆਂਦਾ। ਨਹੀਂ ਕੈਪਟਨ ਤੋਂ ਬਾਅਦ ਚੰਨੀ ਆਏ। ਚੰਨੀ ਆਏ ਸੱਚ, ਹਾਂਜੀ। ਚੰਨੀ ਤੋਂ ਬਾਅਦ ਮਾਨ ਆਏ। ਕੀ ਫੁੰਮਣ ਲੱਗ ਗਏ ਬਈ ਦੱਸੋ ਮੈਨੂੰ? ਹੂੰ। ਕੀ ਸਾਰਿਆਂ ਨੂੰ ਮਾਰ ਦਈਏ ਹੁਣ? ਤਾਂ ਸਾਰਿਆਂ ਦੇ ਪ੍ਰਸ਼ਾਸਨ 'ਚ ਹੁਣ ਬੇਅਦਬੀਆਂ ਕਿਹੜੀਆਂ ਨਹੀਂ ਹੁੰਦੀਆਂ ਬਈ? ਕਿਹਦੇ ਰਾਜ 'ਚ ਬੇਅਦਬੀਆਂ ਰੁਕੀਆਂ ਨੇ? ਕਾਂਗਰਸ ਵੇਲੇ ਤੇ ਦਰਬਾਰ ਸਾਹਿਬ ਦੇ ਵਿੱਚ ਉਹ ਚਲਾ ਗਿਆ ਸੀਗਾ, ਯਾਦ ਆ ਤੁਹਾਨੂੰ? ਹਾਂਜੀ, 18 ਦੀ ਘਟਨਾ, 2018 ਦੀ। ਹਾਂ, ਤੇ ਉਹਦੀ ਜਾਂਚ ਅੱਜ ਤੱਕ ਕਿਤੇ ਹੋਈ ਹੈ ਮੁਕੰਮਲ? ਹਾਂਜੀ, ਪਤਾ ਹਾਂਜੀ। ਹੀ ਨਹੀਂ ਲੱਗਾ ਉਹ ਕੌਣ ਹੈ। ਹੂੰ। ਚਲੋ ਇਹ ਤਾਂ ਹੈਗਾ ਤਾਂ ਮਿੰਟੂ ਜੀ ਮਤਲਬ ਵੀ ਕਿ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਜੇ ਸਾਰਿਆਂ ਦੀ ਹੋਈਆਂ ਤਾਂ ਸਾਰੇ ਹੀ ਇਹ ਆ। ਚਲੋ ਫੈਸਲਾ ਲੋਕਾਂ ਦਾ, ਲੋਕ ਜਿਹਨੂੰ ਮਰਜ਼ੀ ਵੋਟਾਂ ਪਾ ਦੇਣ। ਪਰ ਅਸਲ ਦੇ ਵਿੱਚ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਹੈ ਬਹੁਤ ਪੱਖਾਂ ਤੋਂ, ਉਹ ਧਿਰਾਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਪਤਾ ਨਹੀਂ ਕਿੰਨੇ ਕੁ ਸਤਾਏ ਸੁਖਬੀਰ ਬਾਦਲ ਦੇ ਜਾਂ ਬਾਦਲ ਪਰਿਵਾਰ ਦੇ ਨਰਾਇਣ ਸਿੰਘ ਚੌੜੇ ਹੋਣਗੇ ਪੰਜਾਬ ਦੇ ਵਿੱਚ। ਦੂਜੇ ਪਾਸੇ ਸਿੱਖਾਂ ਦੀ ਵੀ ਇੱਕ ਧਿਰ ਆ ਜਿਹੜੀ ਕਹਿੰਦੀ ਕਿ ਅਕਾਲ ਤਖ਼ਤ ਦੇ ਹੁਕਮ ਤੇ ਹਮਲਾ ਕਰਨਾ, ਮਤਲਬ ਹੁਕਮ ਦੇ ਮੁਤਾਬਿਕ ਉਹ ਸਜ਼ਾ ਆਪਦੀ ਭੁਗਤ ਰਹੇ ਸੀ ਨਾ, ਤੇ ਉਹਦੇ ਉੱਤੇ ਹਮਲਾ ਕਰਨ ਦੇ ਬਰਾਬਰ ਹੈ। ਸੋ ਵੰਡੀਆਂ ਤਾਂ ਜ਼ਰੂਰ ਨਜ਼ਰ ਆ ਰਹੀਆਂ ਨੇ, ਪਰ ਜਿਵੇਂ ਤੁਸੀਂ ਦੱਸਿਆ ਵੀ ਗਲੋਬਲੀ ਕੀ ਚਰਚਾ, ਉਹ ਚਰਚਾ ਕੱਲ ਤਾਂ ਇਹ ਤੁਰ ਰਹੀ ਸੀ ਲੋਕ। ਦੇਖੋ ਇਸ ਹਿਸਾਬ ਨਾਲ ਜੇ ਠਹਿਰਾਓਗੇ ਤਾਂ ਫਿਰ ਸੁਖਬੀਰ ਸਿੰਘ ਬਾਦਲ ਦੇ ਸਮਰਥਕ ਵੀ ਕਹਿਣਗੇ ਨਾ ਮੌਕੇ ਤੇ ਸ਼ੂਟ ਕਰ ਦੇਣਾ ਚਾਹੀਦਾ ਸੀ ਹੂੰ, 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 ਕਿ ਹੂੰ। ਉਹਨੂੰ ਅਸੀਂ ਹਾਂ, ਸਮਝਦੇ ਬਿਲਕੁਲ, ਬਿਲਕੁਲ। ਤੇ ਦੂਜੇ ਪਾਸੇ ਮਿੰਟੂ ਜੀ ਇਹ ਵੀ ਗੱਲ ਆ ਜਿਹੜੀ ਤੁਸੀਂ ਕਹਿ ਰਹੇ ਸੀ ਨਾ ਵੀ ਆਪਣਾ ਮੀਡੀਆ ਜਾਂ ਨੈਸ਼ਨਲ ਮੀਡੀਆ, ਇੰਟਰਨੈਸ਼ਨਲ ਮੀਡੀਆ 'ਚ ਤਾਂ ਤੁਸੀਂ ਕਿਹਾ ਵੀ ਮੈਨੂੰ ਪਤਾ ਨਹੀਂ ਕੀ ਕਿਹਾ ਹੋਊਗਾ। ਕੱਲ ਇਹ ਚਰਚਾ ਹੋ ਰਹੀ ਸੀ ਮਿੰਟੂ ਜੀ ਵੀ ਸਿੱਖਾਂ ਦੇ ਨਵੇਕਲੇਪਨ ਦੀ, ਨਿਆਰੇਪਨ ਦੀ, ਕਿ ਇਹਨਾਂ ਕੋਲ ਇੱਕ ਤਖ਼ਤ ਆ, ਇਹਨਾਂ ਕੋਲ ਇੱਕ ਪਾਵਰ ਆ, ਬੰਦਾ ਜਿੱਡਾ ਮਰਜ਼ੀ ਰਾਜਨੀਤੀਵਾਨ ਹੋ ਜਾਵੇ ਉਸ ਪਾਵਰ ਨੂੰ ਮੰਨਣਾ ਹੀ ਪੈਂਦਾ ਉਹਨੂੰ। ਪਰ ਅੱਜ ਜਿਹੜੀ ਚਰਚਾ ਤੁਸੀਂ ਛੇੜੀ ਆ ਕਿ ਉਹ ਕੋਈ ਅਖਬਾਰ ਕੁਛ ਲਿਖ ਰਿਹਾ, ਕੋਈ ਮੀਡੀਆ ਕੁਛ ਲਿਖ ਰਿਹਾ, ਉਸ ਤਰ੍ਹਾਂ ਦੀ ਚੱਲ ਪਈ ਹੈ। ਪੂਰਾ ਸਾਰਾ ਨੈਰੇਟਿਵ ਹੀ ਬਦਲ ਗਿਆ ਨਾ ਜੀ। ਨਹੀਂ ਉਹੀ ਤਾਂ ਮੈਂ ਕਹਿ ਰਿਹਾ ਨਾ ਜੀ ਕਿ ਦੇਖੋ ਗੱਲ ਇਹ ਆ ਕਿ ਆਪਾਂ ਇੱਥੇ ਉਹ ਤਰੀਕੇ ਤੋਂ ਚਲੋ ਸੋਚਦੇ। ਕਿ ਦੇਖਦੇ ਹਾਂ ਤਰੀਕੇ ਤੋਂ, ਦੇਖਦੇ ਵੀ ਚੀਜ਼ਾਂ ਹੁੰਦੀਆਂ ਵੀ ਹੋਰ ਤਰੀਕੇ ਤੋਂ, ਹਾਂਜੀ, ਹਾਂਜੀ। ਪਰ ਨੈਸ਼ਨਲੀ ਇੰਟਰਨੈਸ਼ਨਲੀ ਉਹ ਚੀਜ਼ਾਂ ਹੋਰ ਤਰੀਕੇ ਨਾਲ ਪੇਸ਼ ਕੀਤੀਆਂ ਜਾਂਦੀਆਂ, ਬਿਲਕੁਲ। ਅਸੀਂ ਤੇ ਇਹ ਕਹਿੰਦੇ ਕਿ ਦੇਖੋ ਪੂਰੀ ਦੁਨੀਆ ਦੇ ਵਿੱਚ ਸਿੱਕਾ ਚੱਲ ਰਿਹਾ ਹੂੰ, ਹੂੰ, ਹੂੰ। ਸਿੱਕਾ ਦਾ ਹਾਂਜੀ, ਸਿੱਕਾ, ਇਹਦੇ 'ਚ ਕੋਈ ਸ਼ੱਕ ਨਹੀਂ। ਹਾਂਜੀ, ਹਾਂਜੀ, ਪਰ ਬਿਲਕੁਲ। ਕੁਝ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਬਿਲਕੁਲ ਮੋੜਾ ਹਾਂਜੀ, ਚੀਜ਼ਾਂ ਬਿਲਕੁਲ। ਨੂੰ, ਤੇ ਇਹ ਤਾਂ ਮੋੜਾ ਹੁਣ ਪਤਾ ਨਹੀਂ ਸ਼ਾਇਦ ਹੋ ਸਕਦਾ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਵੀ ਚਲਾ ਜਾਏ। ਅੱਜ ਜੇ ਸੁਖਬੀਰ ਸਿੰਘ ਤੇ ਤੁਸੀਂ ਵਿਰੋਧ 'ਚ ਸੋਚ ਰਹੇ ਹੋ ਜੀ, ਜੀ। ਤਾਂ ਹੋ ਸਕਦਾ ਇਹ ਘਟਨਾ ਸੁਖਬੀਰ ਸਿੰਘ ਦੇ ਹੱਕ 'ਚ ਭੁਗ ਜਾਵੇ, ਹੂੰ, ਹੂੰ। ਬਾਦਲ ਦੇ ਹੱਕ 'ਚ ਭੁਗ ਜਾਵੇ ਅਗਲੇ ਆਉਣ ਵਾਲੇ ਸਮੇਂ 'ਚ। ਕੁਝ ਕਿਹਾ ਨਹੀਂ ਜਾ ਸਕਦਾ। ਬਿਲਕੁਲ, ਸੋ ਬਿਲਕੁਲ। ਬਾਕੀ ਬਾਕੀ ਰਾਏ ਆ। ਹਾਂਜੀ, ਬਿਲਕੁਲ। ਬਾਕੀ ਆਪਾਂ ਮਿੰਟੂ ਜੀ ਇਹ ਵੀ ਗੱਲ ਆ ਨਾ ਵੀ ਆਪਾਂ ਸਿਆਸੀ ਦੋਸ਼ਾਂ ਤੋਂ ਜਾਂ ਰਾਜਨੀਤਿਕ ਜਾਂ ਜਿਹੜੇ ਧਾਰਮਿਕ ਦੋਸ਼ ਆ ਉਹਨਾਂ ਤੋਂ ਸੁਖਬੀਰ ਬਾਦਲ ਨੂੰ ਬਰੀ ਥੋੜ੍ਹਾ ਕਰ ਰਹੇ ਹਾਂ ਕਿ ਨਹੀਂ ਜੀ ਉਹਦੇ ਤੇ ਗੋਲੀ ਚੱਲ ਗਈ, ਉਹ ਤਾਂ ਹੁਣ ਦੇਖਣਾ। ਹਾਂਜੀ, ਮੈਂ ਤਾਂ ਕਹਿ ਰਿਹਾ ਰਾਜਸੀ ਜੋ ਫੇਲੀਅਰ ਸੀਗੀ ਸਜ਼ਾ ਉਹਦੀ ਆ। ਹਾਂਜੀ, ਬਿਲਕੁਲ। ਧਾਰਮਿਕ ਤੌਰ ਤੇ ਜੋ ਮੈਕਸਿਮਮ ਉਹ ਸਜ਼ਾ ਲਾ ਸਕਦੇ ਸਨ ਜਥੇਦਾਰ ਸਾਹਿਬਾਨ। ਦੇਖੋ ਹੁਣ ਇੱਕ ਬਜ਼ੁਰਗ ਕਹਿ ਰਹੇ ਸੀ ਕਿ ਕੋੜੇ ਮਾਰਨੇ ਚਾਹੀਦੇ ਸੀ ਇਹਨਾਂ ਨੂੰ। ਜੀ, ਜੀ।
ਤੇ ਕੋੜੇ ਵੀ ਮੰਨ ਲਓ 4 ਉੱਥੇ ਮਾਰ ਵੀ ਦੇਣਗੇ ਤੇ ਕੀ ਹੋ ਜਾਊਗਾ, ਕੀ ਹੋ ਜਾਊਗਾ। ਪਰ ਗੱਲ ਇਹ ਆ ਕਿ ਠੀਕ ਹੈ ਨਾ, ਉਹਨਾਂ ਦੇ ਗਲਾਂ 'ਚ ਤਖਤੀਆਂ ਪਾ ਦਿੱਤੀਆਂ, ਫਲਾਸ਼ਾਂ ਉਹ ਸਾਫ਼ ਕਰਦੇ ਫਿਰਦੇ ਨੇ, ਕੋਈ ਕੁਝ ਰਹਿ ਗਿਆ? ਮੇਰੇ ਖਿਆਲ ਦੇ ਨਾਲ ਮੈਕਸਿਮਮ ਸਜ਼ਾ ਹੈ। ਫਿਰ ਨਵੇਂ ਸਿਰੇ ਤੋਂ ਅਕਾਲੀ ਦਲ ਦੀ ਬਣਤਰ ਦੀ ਉਹਨਾਂ ਨੇ ਕਹਿ ਲਓ ਕਿ ਇੱਕ ਬੁਣ ਦਿੱਤੀ ਹੈ, ਬੁਣਤੀ ਕਿ ਹਾਂ ਬਈ ਇਹ ਸ਼ੁਰੂ ਕਰੋ, ਇਬਾਰਤ ਲਿਖ ਦਿੱਤੀ ਹੈ ਤਾਂ ਅਕਾਲੀ ਦਲ ਬਣਾਓ। ਹਾਂ ਠੀਕ ਹੈ, ਉਧਰੋਂ ਜੋ ਕੇਸ ਵਗੈਰਾ ਚੱਲਦੇ ਆ ਉਹਦੇ 'ਚ ਇਨਸਾਫ ਹੋਣਾ ਚਾਹੀਦਾ। ਮੈਂ ਤਾਂ ਖੁਦ ਕਹਿੰਦਾ ਜੇ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹੈ, ਜੇ ਜ਼ਿੰਮੇਵਾਰ ਹੈ ਨਾ, ਤਾਂ ਫਿਰ ਉਹਨੂੰ ਭਾਵੇਂ ਉਮਰ ਕੈਦ ਹੋ ਜਾਵੇ, ਸਾਨੂੰ ਉਹਦੇ 'ਚ ਕੀ ਦਿੱਕਤ ਹੈ। ਪਰ ਗੁਰੂ ਘਰ 'ਚ ਇਸ ਤਰ੍ਹਾਂ ਗੋਲੀ ਚੱਲਣੀ, ਮਤਲਬ ਕਿ ਉਹਦੀ ਪੇਸ਼ਕਾਰੀ ਇਸ ਤਰੀਕੇ ਦੀ ਜਾਣੀ ਦੁਖਦ ਹੈ ਜੀ। ਵਿਅਕਤੀਗਤ ਤੌਰ ਤੇ ਮੈਂ ਕਹਾਂ ਦੁਖਦੀ ਹੈ। ਜੀ ਜੀ। ਅਗਲੀ ਗੱਲ ਕਰੀਏ ਮਿੰਟੂ ਜੀ ਸਰਕਾਰ ਦੀ। ਪੰਜਾਬ ਦਾ ਇੱਕ ਚੁਣਿਆ ਹੋਇਆ ਵਿਧਾਇਕ ਕਹਿੰਦੇ ਸਹੁੰ ਨੂੰ ਉਡੀਕ ਰਿਹਾ ਵੀ ਮੈਨੂੰ ਵੀ ਚੁਕਵਾ ਦਿਓ। ਤੇ ਚੁਕਵਾ ਦੇਣੀ ਚਾਹੀਦੀ ਹੈ ਸਹੁੰ, ਵਿਚਾਰੇ ਦੀ ਕਾਹਤੋਂ ਉਹਨਾਂ ਨੇ ਲਮਕਾਈ ਹੋਈ ਆ। ਦੇਖੋ ਗੱਲ ਇਹ ਆ ਕਿ ਜਿਹੜੀ ਪਰਸੋਂ ਸਹੁੰ ਚੁੱਕੀ ਆ, ਸ਼ਾਇਦ ਇਹਨਾਂ ਨੇ ਪਰਸੋਂ ਸਹੁੰ ਚੁੱਕੀ ਆ ਹਾਂਜੀ, ਡਿੰਪੀ ਹੋਰਾਂ ਨੇ, ਨਾਲ ਇਹ ਵੀ ਸਹੁੰ ਚੁਕਾ ਦਿੰਦੇ ਤੇ ਠੀਕ ਸੀਗਾ। ਪਰ ਗੱਲ ਕੀ ਆ ਕਿ ਸੈਕਟਰੀਏਟ ਜਿਹੜਾ ਹੈਗਾ ਵਿਧਾਨ ਸਭਾ ਦਾ, ਉਹ ਕਹਿੰਦਾ ਕਿ ਅਸੀਂ ਵਿਧਾਇਕ ਦਲ ਦੇ ਦਫ਼ਤਰ 'ਚ ਸੂਚਿਤ ਕੀਤਾ ਸੀਗਾ, ਬਾਜਵਾ ਸਾਹਿਬ ਹੋਰਾਂ ਨੇ ਮਨਾ ਕਰ ਦਿੱਤਾ ਕਿ ਅਸੀਂ ਬਾਅਦ 'ਚ ਇਕੱਲਿਆਂ ਨੂੰ ਚੁੱਕਣੀ ਹੈ। ਤਾਂ ਹੁਣ ਕਾਲਾ ਢਿੱਲੋਂ ਕਹਿੰਦਾ ਕਿ ਮੈਨੂੰ ਤੇ ਹਾਲੇ ਆਫੀਸ਼ੀਅਲੀ ਸੁਨੇਹਾ ਨਹੀਂ ਮਿਲਿਆ। ਤਾਂ ਹੁਣ ਤੁਸੀਂ ਦੇਖ ਲਓ ਰਿਜ਼ਲਟ ਆਏ ਨੂੰ ਕਿੰਨਾ ਸਮਾਂ ਹੋ ਗਿਆ, ਉਹ ਹਾਲੇ ਸਹੁੰ ਨੂੰ ਉਡੀਕੀ ਜਾ ਰਿਹਾ। ਤਾਂ ਇਹ ਵੀ ਪਤਾ ਨਹੀਂ ਹੁਣ ਕੀ ਇਹਨਾਂ ਦੀ ਰਣਨੀਤੀ ਆ। ਬਾਜਵਾ ਸਾਹਿਬ ਹੀ ਜਾਣਦੇ ਆ। ਬਾਜਵਾ ਸਾਹਿਬ ਤੁਹਾਨੂੰ ਪਤਾ ਅੱਜ ਕੱਲ ਕਾਫੀ ਖਾਬ ਜਾਦੇ ਦੂਰ ਦੇ ਦੇਖ ਰਹੇ, ਤਾਂ ਇਹ ਵੀ ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ। ਸੋ ਬਰਨਾਲੇ ਤੋਂ ਜਿੱਤੇ ਕਾਲਾ ਢਿੱਲੋਂ ਹਾਲੇ ਤੱਕ ਸਹੁੰ ਨਹੀਂ ਚੁੱਕ ਸਕੇ, ਹਲਫ ਨਹੀਂ ਲੈ ਸਕੇ। ਇਹ ਵੀ ਇੱਕ ਬੜੀ ਕਮਾਲ ਦੀ ਗੱਲ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਵਾਲੇ ਉਹ ਸਹੁੰ ਚੁੱਕ ਗਏ ਆ, ਤੇ ਉਹ ਜਿਹੜੇ ਸੈਕਟਰੀਏਟ ਵਾਲੇ ਉਹ ਕਹਿੰਦੇ ਅਸੀਂ ਇਹਨਾਂ ਨੂੰ ਸੁਨੇਹਾ ਲਾ ਦਿੱਤਾ ਸੀਗਾ, ਇਹ ਕਹਿੰਦੇ ਕਿ ਅਸੀਂ ਇਕੱਲਿਆਂ ਨੇ ਚੁੱਕਣੀ, ਅਸੀਂ ਕੀ ਕਰੀਏ ਦੱਸੋ। ਜੀ। ਤੇ ਆਮ ਆਦਮੀ ਪਾਰਟੀ ਦਾ ਵਿਧਾਇਕ ਕੋਈ ਬੇਅਦਬੀ ਦੇ ਕੇਸ ਦੇ ਵਿੱਚੋਂ ਰਿਹਾ ਹੋ ਗਿਆ ਮਿੰਟੂ ਜੀ? ਦੇਖੋ ਇਹ ਨਰੇਸ਼ ਯਾਦਵ, ਜਿਸ ਨੂੰ ਪਰਸੋਂ ਸਜ਼ਾ ਹੋਈ ਸੀਗੀ ਮੇਰੇ ਖਿਆਲ ਦੇ ਨਾਲ, ਜੇ ਮੈਂ ਨਹੀਂ ਭੁੱਲਦਾ, ਯਾਨੀ 2 ਦਿਨ ਪਹਿਲਾਂ ਹੋ ਸਕਦਾ ਹੋਈ ਹੋਵੇ, ਤੇ ਇਸ ਮਾਮਲੇ ਦੇ ਵਿੱਚ ਉਸਨੂੰ ਜ਼ਮਾਨਤ ਮਿਲ ਗਈ ਆ। ਦੇਖੋ ਗੱਲ ਕੀ ਆ ਕਿ ਮਾਲਵਿੰਦਰ ਸਿੰਘ ਕੰਗ ਜਿਹੜੇ ਇਹਨਾਂ ਦੀ MP ਆ, ਉਹਨਾਂ ਨੇ ਕੁਝ ਦਿਨ ਪਹਿਲਾਂ ਕਾਫੀ ਮੁੱਦਾ ਚੁੱਕਿਆ ਸੀਗਾ, ਸਾਡੇ ਤੱਕ ਵੀ ਪਹੁੰਚਿਆ ਸੀਗਾ ਕਿ ਗੱਲ ਕਰਿਓ, ਕਿ ਉਹਨਾਂ ਨੇ ਉੱਥੇ ਸਦਨ ਦੇ ਵਿੱਚ, ਹਾਊਸ ਦੇ ਵਿੱਚ ਆਵਾਜ਼ ਬੁਲੰਦ ਕੀਤੀ ਕਿ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਆ, ਬੇਅਦਬੀ ਨਾਲ ਜੁੜੇ ਮਾਮਲੇ ਆ, ਕਿ ਇਹਨਾਂ 'ਚ ਸਖਤ ਸਜ਼ਾ ਹੋਣੀ ਚਾਹੀਦੀ ਆ। ਦੇਖੋ ਮੈਂ ਇਸ ਹੱਕ ਦੇ ਵਿੱਚ ਹਾਂ ਕਿ ਬੇਅਦਬੀ ਇੱਕ ਐਸਾ ਮੁੱਦਾ ਬਣ ਗਿਆ ਜਿਹਦੇ ਵਿੱਚ ਅਗਾਂਹ ਜਾ ਕੇ ਰਾਜਨੀਤਿਕ ਮਫਾਦ ਜੁੜ ਜਾਂਦੇ ਆ, ਫਾਇਦੇ ਜੁੜ ਜਾਂਦੇ ਆ, ਜਾਂ ਕਹਿ ਲਓ ਕਿਸੇ ਨੂੰ ਨੁਕਸਾਨ ਪਹੁੰਚਦਾ ਹੈ। ਉਹ ਜੇ ਇਸ ਲਿਹਾਜ਼ ਨਾਲ ਦੇਖੀਏ ਤਾਂ ਗੱਲ ਇੱਥੇ ਵੀ ਹੁਣ ਥਿਊਰੀਆਂ ਜਿਹੜੀਆਂ ਹੁੰਦੀਆਂ ਨੇ ਉਹ ਕਹਿ ਲਓ ਕਿ ਥੋੜੀਆਂ ਜਿਹੀਆਂ ਠੀਕ ਆ, ਮਤਲਬ ਕਿ ਮਨੋਰੰਜਨ ਵੀ ਕਰ ਦਿੰਦੀਆਂ, ਥੋੜਾ ਕਦੇ ਕਦੇ ਰਾਹ ਦਸੇਰਾ ਵੀ ਸਾਬਤ ਹੋ ਜਾਂਦੀਆਂ। ਪਰ ਗੱਲ ਇਹ ਆ ਕਿ ਕਈ ਵਾਰ ਫੈਕਚੁਅਲੀ ਚੀਜ਼ਾਂ ਬਿਲਕੁਲ ਉਲਟ ਹੁੰਦੀਆਂ ਨੇ। ਹੁਣ ਜਾਂ ਕਹਿ ਲਓ ਕਿ ਮਿਸਾਲ ਦੇ ਤੌਰ ਤੇ ਜੇ ਆਪਾਂ ਲੈ ਲਈਏ ਤਾਂ ਜਿਹੜੇ ਬੰਦੇ ਇਸ ਕੇਸ ਦੇ ਵਿੱਚ ਸਜ਼ਾ ਯਾਫਤਾ ਹੋਏ, ਮਲੇਰਕੋਟਲਾ ਜਿਹੜਾ ਬੇਅਦਬੀ ਕਾਂਡ ਸੀਗਾ, ਜਿਹਦੇ ਚ ਮੁੜ ਕੇ ਫਰਜ਼ਾਨਾ ਆਲਮ ਦੇ ਘਰ ਵੀ ਵੜ ਗਈ ਸੀ ਭੀੜ, 2 ਬੱਸਾਂ ਵੀ ਫੂਕ ਦਿੱਤੀਆਂ ਗਈਆਂ ਸਨ ਜਿੱਥੋਂ ਤੱਕ ਮੈਨੂੰ ਯਾਦ ਹੈ। ਤਾਂ ਗੱਲ ਇਹ ਆ ਕਿ ਉਸ ਮਾਮਲੇ ਦੇ ਵਿੱਚ ਜਿਹੜੇ ਬੰਦੇ ਫੜੇ ਗਏ ਸੀ ਉਹ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਗੇ। ਉਹ ਜੀ 2 ਪਿਓ ਪੁੱਤਰ ਸੀ, ਨੰਦ ਕਿਸ਼ੋਰ ਗੌਰਵ, ਮੈਨੂੰ ਨਾਂ ਵੀ ਯਾਦ ਨਹੀਂ ਹੈ। ਤਾਂ ਇੱਕ ਹੋਰ ਸੀਗਾ ਸ਼ਾਇਦ ਵਿਜੇ, ਤੇ ਇੱਕ ਚੌਥਾ ਫੜਿਆ ਗਿਆ ਸੀ ਨਰੇਸ਼। ਬਾਕੀ ਮਤਲਬ ਕਿ ਜਿਹੜੇ VHP ਵਾਲੇ ਸੀਗੇ, ਤੇ ਨਰੇਸ਼ ਯਾਦਵ ਨੂੰ ਬਾਅਦ ਦੇ ਵਿੱਚ ਇਸ ਕੇਸ 'ਚ ਜੋੜਿਆ ਗਿਆ ਸੀ ਕਿਉਂਕਿ ਇਹ ਕੋਈ 80-90 ਲੱਖ ਦੀਆਂ ਟ੍ਰਾਂਜੈਕਸ਼ਨਾਂ ਸੀਗੀਆਂ। ਜੀ ਤਾਂ ਤੁਸੀਂ ਸੋਚ ਕੇ ਦੇਖੋ। ਤੇ ਜੇ ਮੰਨ ਲਓ ਹੁਣ ਇਸ ਬੇਅਦਬੀ ਵਾਲੀ ਥਿਊਰੀ ਨੂੰ ਲੈ ਕੇ ਚੱਲੀਏ ਕਿ ਡੇਰੇ ਵਾਲਿਆਂ ਕਰਾਈ ਆ, ਤਾਂ ਜਾਂ ਮਤਲਬ ਕਿ ਲਾ ਲਓ ਅਕਾਲੀਆਂ ਨੂੰ ਵੀ ਵਿੱਚ ਰੱਖਿਆ ਜਾਂਦਾ, ਇਹਨਾਂ ਦੇ ਰਾਜ ਦੇ ਵਿੱਚ ਹੋਈ। ਚਲੋ ਉਹ ਵੀ ਇੱਕ ਵੱਖਰਾ ਲੌਜਿਕ ਹੋ ਸਕਦਾ ਹੈ ਕਿ ਕੋਈ ਆਪਣੇ ਏਦਾਂ ਹੀ ਬੇਵਕੂਫ ਹੈ ਕਿ ਆਪਣੇ ਰਾਜ ਦੇ ਵਿੱਚ ਹੀ ਇਸ ਤਰ੍ਹਾਂ ਉਹ ਕਦਮ ਚੁੱਕੂਗਾ, ਇਹ ਸਾਜ਼ਿਸ਼ ਸ਼ਾਮਲ ਹੈ। ਚਲੋ ਉਸਨੂੰ ਵੀ ਦਰਕਿਨਾਰ ਕਰ ਦਿਓ। ਤਾਂ ਮਲੇਰਕੋਟਲੇ ਵਾਲੀ ਬੇਅਦਬੀ ਤੇ ਫਿਰ ਇਹ ਕਿਹੜੀ ਤਾਕਤ ਆ ਗਈ? ਇੱਕ ਤੀਸਰੀ ਤਾਕਤ ਵੀ ਆ ਗਈ। ਤਾਂ ਇਹਦਾ ਮਤਲਬ ਇਹ ਆ ਕਿ
ਇਹ ਤਾਂ ਫਿਰ ਬੇਅਦਬੀ ਵਾਲੀਆਂ ਘਟਨਾਵਾਂ ਜਿਹੜੀਆਂ ਨੇ ਉਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਕੰਮ ਕਰਦੀ ਆ। ਹੂੰ, ਤੇ ਗਾਂ ਜੇ ਜਾ ਕੇ ਤੁਸੀਂ ਦੇਖੋਗੇ ਤੇ ਡੇਰੇ ਵਾਲਾ ਵੀ ਤੇ ਜਿਹੜਾ ਲਾਸਟ ਤੇ ਫੜਿਆ ਗਿਆ ਇੱਕ, ਉਹ ਅਯੁੱਧਿਆ ਚ ਕਿਹਨਾਂ ਦੇ ਨਾਲ ਉੱਥੇ ਤੁਰਿਆ ਫਿਰਦਾ ਸੀ ਬਗਲਗੀਰ ਹੋ ਕੇ, ਸੰਗੀਆਂ ਦੇ ਨਾਲ ਹੀ। ਹੂੰ, ਉਹ ਤੇ ਅਮਿਤ ਸ਼ਾਹ ਦੀ ਸਟੇਜ ਤੇ ਵੀ ਚੜਿਆ ਫਿਰਦਾ ਸੀ। ਜੀ, ਜੀ। ਤਾਂ ਮਤਲਬ ਕਿ ਇਹ ਗ੍ਰਿਫਤਾਰੀਆਂ ਕਾਫੀ ਕੁਝ ਕਹਿੰਦੀਆਂ ਨੇ। ਫਿਰ ਉਸ ਤੋਂ ਬਾਅਦ ਇਹਨੂੰ ਸਜ਼ਾ ਹੋ ਗਈ, ਕਿਉਂਕਿ ਪਹਿਲਾਂ ਥੱਲਿਓਂ ਹੋ ਗਿਆ ਸੀ ਬਰੀ, ਫਿਰ ਉਸ ਤੋਂ ਬਾਅਦ ਸੈਸ਼ਨ ਕੋਰਟ ਨੇ 2-3 ਦਿਨ ਪਹਿਲਾਂ ਇਹਨੂੰ ਸਜ਼ਾ ਯਾਫਤਾ ਕੀਤਾ। ਅੱਜ ਜ਼ਮਾਨਤ ਹੋ ਗਈ। ਤਾਂ ਗੱਲ ਜਿੱਥੋਂ ਆਪਾਂ ਤੋਰੀ ਸੀ ਕਿ ਮਾਲਵਿੰਦਰ ਸਿੰਘ ਕੰਗ ਜਿਹੜੇ ਸਖਤ ਸਜ਼ਾ ਦੀ ਮੰਗ ਕਰਦੇ ਆ, ਉਹ ਜਾਇਜ਼ ਆ। ਉਹ ਸ਼ਾਇਦ ਇਸੇ ਕਰਕੇ ਕਰ ਰਹੇ ਸੀ ਕਿ ਸਾਡੇ ਵਿਧਾਇਕਾਂ ਨੂੰ ਜਾਂ ਕਿਸੇ ਵਿਧਾਇਕ ਨੂੰ ਜੇ ਇਸ ਤਰ੍ਹਾਂ ਦੇ ਕੇਸ 'ਚ ਸਜ਼ਾ ਹੋ ਗਈ, ਉਹਨੇ ਤੇ 2 ਦਿਨਾਂ ਬਾਅਦ ਬਾਹਰ ਆ ਜਾਣਾ। ਹੂੰ, ਕਿਉਂਕਿ ਸਜ਼ਾ ਹੀ 2 ਸਾਲ ਹੈ। ਸੈਸ਼ਨ ਨੇ ਸਜ਼ਾ ਦਿੱਤੀ, ਉਹ ਹਾਈ ਕੋਰਟ ਗਏ, ਹਾਈ ਕੋਰਟ ਨੇ ਸਜ਼ਾ ਨੂੰ ਸਟੇ ਕਰ ਦਿੱਤਾ, ਬੇਲ ਬਾਉਂਡ ਭਰੋ ਤੇ ਬਾਹਰ ਜਾਓ। ਹੂੰ, ਮੈਕਸਿਮਮ ਸਜ਼ਾ ਕਿੰਨੀ ਹੈ? 2 ਸਾਲ। 2 ਸਾਲ ਦੀ। ਜਦ ਕਿ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਮੇਰਾ ਮੰਨਣਾ ਹੈ ਕਿ ਜਿਸ ਤਰ੍ਹਾਂ ਇੱਥੇ ਮਾਹੌਲ ਜਿਹੜਾ ਹੈ, ਉਹ ਤੁਹਾਨੂੰ ਪਤਾ ਹੈ, ਭਾਈਚਾਰਕ ਪੱਖ ਤੋਂ ਲੈ ਲਓ ਜਾਂ ਵੈਸੇ ਵੀ ਤੁਸੀਂ ਜਦੋਂ ਧਰਨਾ ਪ੍ਰਦਰਸ਼ਨ ਦੇਖੋਗੇ ਤਾਂ ਆਰਥਿਕ ਨੁਕਸਾਨ ਦੇ ਲਿਹਾਜ਼ ਨਾਲ ਵੀ ਦੇਖੋ, ਉਹ ਬਹੁਤ ਵੱਡਾ ਮੁੱਦਾ ਬਣ ਹੂੰ, ਤਾਂ ਸਜ਼ਾ ਜਿਹੜੀ ਆ ਉਹ ਵਧੇਰੇ ਹੋਣੀ ਚਾਹੀਦੀ ਆ। ਉਦੋਂ ਅਕਾਲੀਆਂ ਨੇ ਇੱਕ ਕੰਮ ਕੀਤਾ ਤੇ ਜ਼ਰੂਰ ਸੀ, ਪਰ ਬਾਅਦ ਦੇ ਵਿੱਚ ਉਹ ਇਤਰਾਜ਼ ਲੱਗ ਗਿਆ। ਕੇਂਦਰ ਨੇ ਕਿਹਾ ਕਿ ਸਾਰੇ ਧਰਮਾਂ ਦੇ ਬੇਅਦਬੀਆਂ ਵਾਸਤੇ ਬਣਾਓ। ਫਿਰ ਕਾਂਗਰਸ ਨੇ ਜ਼ਰੂਰ ਭੇਜਿਆ ਸੀਗਾ ਮੇਰੇ ਖਿਆਲ ਦੇ ਨਾਲ, ਤੇ ਉਹ ਹਾਲੇ ਵੀ ਅੱਧ ਵਿਚਕਾਰੇ ਲਟਕਿਆ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਕੋਈ ਸਖਤ ਕਾਨੂੰਨ ਬਣ ਜਾਵੇ। ਜੇ ਸਖਤ ਕਾਨੂੰਨ ਹੁੰਦਾ, ਮੰਨ ਲਓ ਮੈਕਸਿਮਮ ਸਜ਼ਾ ਕੋਈ 10 ਸਾਲ ਹੁੰਦੀ ਇਸ ਮਾਮਲੇ 'ਚ ਦੋਸ਼ ਸਿੱਧ ਹੋਣ ਤੇ, ਤਾਂ ਫਿਰ ਇਹਨੂੰ ਐਡੀ ਛੇਤੀ ਨਰੇਸ਼ ਯਾਦਵ ਨੂੰ ਜ਼ਮਾਨਤ ਨਹੀਂ ਸੀ ਮਿਲਣੀ। ਫਿਰ ਕੋਰਟ ਨੇ ਇਹਦੇ ਤੋਂ ਘੱਟੋ ਘੱਟ ਕੋਈ 6 ਮਹੀਨੇ ਸਾਲ ਸਜ਼ਾ ਘਟਾਉਣੀ ਸੀ, ਇਹ ਫਿਰ ਜ਼ਮਾਨਤ ਦੇਣੀ ਸੀ। ਹੂੰ, ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਮਿੰਟੂ ਜੀ, ਲੁਧਿਆਣੇ ਮੋਰਚੇ ਦੀ, ਇਹਦੇ 'ਚ ਕੋਈ ਨਵਾਂ ਮੋੜ ਆ ਗਿਆ ਜੀ? ਦੇਖੋ ਨਵਾਂ ਮੋੜ ਕੀ ਆ ਜੀ ਕਿ ਗੱਲ ਜਿੱਦਾਂ ਦੀ ਹੁਣ ਚੱਲਦੀ ਪਈ ਆ ਕਿ ਸਹਿਮਤੀ ਕੱਲ ਇਸ ਵੇਲੇ ਬਣਦੀ ਨਜ਼ਰ ਆਈ ਸੀਗੀ, ਉਹਦੇ ਵਿੱਚ ਮਸਲਾ ਜਿਹੜਾ ਹੈ ਉਹ ਸਰ ਇਹੋ ਆ ਕਿ ਜਿੱਦਾਂ ਇਹਨਾਂ ਨੇ ਕਿਹਾ ਕਿ 7 ਦਿਨਾਂ ਬਾਅਦ ਜਿੱਦਾਂ ਪ੍ਰਸ਼ਾਸਨ ਦੀ ਸਹਿਮਤੀ ਹੋਈ ਕਿ 7 ਦਿਨਾਂ ਬਾਅਦ ਜੀ ਸਾਰਾ ਕੁਝ ਜਿਹੜਾ ਉਹ ਠੀਕ ਹੋ ਜਾਏਗਾ, ਜਿਹੜੇ ਸੀਪੀਟੀ ਬੰਦ ਹੋ ਜਾਣਗੇ। ਤਾਂ ਜਦ ਕਿ ਉਹ ਜਿਹੜੇ ਡਾਇੰਗ ਐਸੋਸੀਏਸ਼ਨ ਦੇ ਚੇਅਰਮੈਨ ਹੈ, ਉਹਨਾਂ ਨੇ ਸਟੇ ਵਿਖਾ ਦਿੱਤਾ। ਉਹ ਕਹਿੰਦੇ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਸਾਡੇ ਕੋਲ ਸਟੇ ਆ ਹੂੰ, ਹੂੰ, 25 ਤੱਕ। ਤਾਂ ਫਿਰ ਕਿੱਦਾਂ ਤੁਸੀਂ ਬੰਦ ਕਰ ਲਓਗੇ? ਹੂੰ, ਇਹ ਵੀ ਹੁਣ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਪ੍ਰਸ਼ਨ ਪੈਦਾ ਹੋ ਗਿਆ ਕਿ ਕੀ ਲੱਖੇ ਸਿਧਾਣੇ ਜਾਂ ਅਮਿਤੋਜ ਮਾਨ ਇਹਨਾਂ ਦੇ ਨਾਲ ਪ੍ਰਸ਼ਾਸਨ ਜਿਹੜਾ ਉਹ ਛਲ ਕਰ ਗਿਆ, ਜੀ, ਜੀ। ਚਲਾਕੀ ਕਰ ਗਿਆ। ਕਿਉਂਕਿ ਦੇਖੋ ਮਾਮਲਾ ਇਹੀ ਹੁੰਦਾ ਨਾ ਕਿ ਵਾਰ-ਵਾਰ ਇਸ ਤਰ੍ਹਾਂ ਦੇ ਇਕੱਠ ਕਾਲ ਤੇ ਨਹੀਂ ਹੁੰਦੇ, ਜਿਸ ਤਰ੍ਹਾਂ ਦਾ ਇੱਥੇ ਇਕੱਠ ਹੋ ਗਿਆ। ਤੇ ਦੂਜੀ ਗੱਲ ਇਹ ਆ ਕਿ ਅੱਛਾ ਜਿਵੇਂ ਮੱਤੇਵਾੜਾ ਸੀਗਾ, ਜੀਰਾ ਮੋਰਚਾ, ਹੂੰ, ਹੂੰ, ਉੱਥੇ ਬੁੱਧੀਜੀਵੀਆਂ ਦੀ ਬੜੀ ਹਾਜ਼ਰੀ ਸੀ। ਇੱਥੇ ਇਹ ਕਮੀ ਵੀ ਰੜਕੀ ਰਹੀ ਹੈ ਨਾ ਕਿ ਕੁਝ ਬੁੱਧੀਜੀਵੀ ਜਿਹੜੇ ਉਹ ਗਾਇਬ ਹੋ ਗਏ। ਹੂੰ, ਤਾਂ ਇਹ ਆ ਕਿ ਉਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਇਸ ਮੋਰਚੇ ਦੇ ਵਿੱਚ ਇੱਕ ਚੀਜ਼ ਜਿਹੜੀ ਹੋਰ ਵਾਪਰੀ ਕਿ ਰਾਤ ਤੱਕ ਜਦੋਂ ਇਹ ਸਪੀਚਾਂ ਚੱਲਦੀਆਂ ਰਹੀਆਂ, ਕੱਲ ਇਸ ਰਾਤ ਤੱਕ ਇਸ ਵੇਲੇ ਤੱਕ, ਹੂੰ, ਹੂੰ, ਤਾਂ ਮਾਮਲਾ ਜਿਹੜਾ ਪ੍ਰਵੀਨ ਜੀ ਉਹ ਭੌਂ ਚੌਂਕ ਕੇ ਬਣ ਗਿਆ ਪੰਜਾਬੀ ਵਰਸਜ ਪ੍ਰਵਾਸੀ, ਪਾਣੀ ਦਾ ਨਾਂ ਹੈ। ਹੂੰ, ਤਾਂ ਮਤਲਬ ਕਿ ਇਸ ਪੱਖ ਤੋਂ ਵੀ ਸੋਚਿਆ ਜਾ ਰਿਹਾ, ਪਰ ਇਹ ਹੈਰਾਨਗੀ ਦੀ ਗੱਲ ਆ ਕਿ ਸਹਿਮਤੀ ਪ੍ਰਸ਼ਾਸਨ ਨੇ ਜਤਾ ਦਿੱਤੀ, ਉਹਨਾਂ ਨੇ ਸਟੇ ਦਿਖਾ ਦਿੱਤਾ ਕਿ ਕਿੱਦਾਂ ਬੰਦ ਕਰੋਗੇ। ਹੁਣ ਇਹ ਸਰਕਾਰ ਜਿਹੜੀ ਉਹ ਫੇਰ ਉਸੇ ਚੱਕਰ 'ਚ ਤੇ ਨਹੀਂ ਪਊਗੀ। ਤੁਹਾਨੂੰ ਯਾਦ ਹੋਣਾ ਜੀਰਾ ਫੈਕਟਰੀ 'ਚ ਏਦਾਂ ਹੋਇਆ ਸੀ ਕਿ ਉਧਰੋਂ ਤੇ ਸਰਕਾਰ ਇਧਰੋਂ ਯੈਸ ਕਰ ਦਿੰਦੀ ਸੀ, ਉਧਰੋਂ ਜਾ ਕੇ ਕੋਰਟ ਦੇ ਵਿੱਚ ਆਪਣੇ ਆਪ ਨੂੰ ਬਚਾ ਲੈਂਦੀ ਸੀ, ਜੀ, ਜੀ ਬਿਲਕੁਲ। ਨਾ ਇੱਧਰ ਤੇ ਨਾ ਉੱਧਰ। ਤਾਂ ਮੈਨੂੰ ਤੇ ਇਉਂ ਲੱਗਦਾ ਕਿ ਸਰਕਾਰ ਨੇ ਉਲਝਾਇਆ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ। ਤਾਂ ਇੱਕ ਵਾਰੀ ਉਹਨਾਂ ਨੇ ਮਸਲਾ ਹੱਲ ਕਰ ਲਿਆ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਵਾਰ-ਵਾਰ ਲੋਕ ਫਿਰ ਕਾਲਾਂ ਤੋਂ ਥੱਕ ਜਾਂਦੇ ਹੁੰਦੇ ਆ, ਤਾਂ ਜਾਂ ਫਿਰ ਆਪਣੇ ਲੀਡਰਾਂ ਤੇ ਸਵਾਲ ਚੁੱਕਣੇ ਸ਼ੁਰੂ ਹੋ ਜਾਂਦੇ ਆ। ਤੇ ਪਰ ਇਹ ਮਾਮਲਾ ਜਿਹੜਾ ਉੱਠਿਆ ਬਹੁਤ ਤੇਜ਼ੀ ਨਾਲ ਸੀਗਾ, ਪਰ ਹੁਣ ਹਾਲ ਫਿਲਹਾਲ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਲੱਗਾ ਕਿ ਕੀ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਭੱਜੇਗਾ। ਇਹ ਇੱਕ ਪ੍ਰਸ਼ਨ ਚਿੰਨ੍ਹ ਹੈ, ਕਿਉਂਕਿ ਉਹਨਾਂ ਦਾ ਦਾਅਵਾ ਹੈ ਕਿ ਅਸੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਪਹਿਲਾਂ ਹੀ ਸਟੇ ਲੈ ਰੱਖਿਆ ਵਾ। ਇਹ ਤਾਂ ਸਰਕਾਰ ਉਲਝਾ ਰਹੀ ਹੈ ਲੋਕਾਂ ਨੂੰ, ਤੇ ਅੱਗੇ ਖੇਤੀ ਤੇ ਖੁਰਾਕ ਮੰਤਰੀ ਨੇ ਵੀ ਲੋਕ ਉਲਝਾਏ। ਮਿੰਟੂ ਜੀ ਉਹ ਕਿਵੇਂ? ਦੇਖੋ ਕੱਲ
ਜਿਹੜੇ ਕਟਾਰੂ ਚੱਕ ਜੀ ਆ ਉਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਦੇਖੋ ਜੀ ਜਿਹੜਾ ਸਾਡਾ 185 ਲੱਖ ਮੀਟ੍ਰਿਕ ਟਨ ਵਾਲਾ ਸੀਗਾ ਟੀਚਾ ਝੋਨਾ ਖਰੀਦਣ ਦਾ ਕੇਂਦਰੀ ਪੂਲ ਵਾਸਤੇ, ਉਹ ਪੂਰਾ ਨਹੀਂ ਹੋਇਆ। ਮਤਲਬ ਕਿ ਉਹਨਾਂ ਨੇ ਆંકੜਾ ਦਿੱਤਾ ਸੀਗਾ 173-72 ਦੇ ਆਸ-ਪਾਸ। ਤੇ ਉਹਨਾਂ ਨੇ ਇਹ ਕਾਰਨ ਦੱਸਿਆ ਸੀਗਾ ਕਿ ਵੇਖੋ ਜੀ ਗੱਲ ਇਹ ਆ ਕਿ ਸਾਡੇ ਇੱਥੇ ਝੋਨੇ ਦਾ ਇਸ ਵਾਰੀ ਝਾੜ ਘਟ ਗਿਆ। ਜੀ ਹੁਣ ਜਦੋਂ ਮਤਲਬ ਕਿ ਆਪਾਂ ਦੇਖਦੇ ਹਾਂ ਕਿ ਜਿਹੜੇ ਕਟਾਰੂ ਚੱਕ ਉਹਨਾਂ ਤੋਂ ਇਲਾਵਾ ਗੁਰਮੀਤ ਸਿੰਘ ਖੁੱਡੀਆਂ ਖੇਤੀ ਮੰਤਰੀ ਜਿਹੜੇ, ਉਹਨਾਂ ਨੇ ਇੱਕ ਦਾਅਵਾ ਕੀਤਾ ਸੀਗਾ ਕਿ ਦੇਖੋ ਜੀ ਸਾਡੇ ਇੱਥੇ ਬਈ ਜੋ ਝਾੜ ਹੈ ਉਹ ਵਧਿਆ ਹੈਕਟੇਅਰ ਦੇ ਹਿਸਾਬ ਨਾਲ। ਤਾਂ ਦੋਨਾਂ ਦਾ ਮਤਲਬ ਕਿ ਜੇ ਮੰਤਰੀਆਂ ਦਾ ਬਿਆਨ ਆਪਾਂ ਵੇਖੀਏ ਤਾਂ ਉਹ ਬਿਲਕੁਲ ਜੁਦਾ। ਯਾਨੀ ਜਿਹੜੇ ਤਾਂ ਹੈਗੇ ਨੇ ਖੁਰਾਕ ਤੇ ਸਪਲਾਈ ਮੰਤਰੀ, ਉਹ ਕਹਿ ਰਹੇ ਨੇ ਕਿ ਝੋਨੇ ਦਾ ਝਾੜ ਘਟ ਗਿਆ, ਇਸ ਕਰਕੇ ਅਸੀਂ ਜੋ ਕੇਂਦਰੀ ਪੂਲ ਆ ਉਹਦੇ ਵਾਸਤੇ ਆਪਣੇ ਕੋਟੇ ਤੋਂ ਪਿੱਛੇ ਰਹਿ ਗਏ। ਜਦਕਿ ਖੁੱਡੀਆਂ ਸਾਹਿਬ ਨੇ ਬਕਾਇਦਾ ਪ੍ਰੈਸ ਨੋਟ ਜਾਰੀ ਕੀਤਾ ਜਿਹਦੇ ਚ ਝਾੜ ਪ੍ਰਤੀ ਹੈਕਟੇਅਰ ਯਾਨੀ 2.5 ਕਿੱਲਿਆਂ ਪਿੱਛੇ 1.5 ਕੁਇੰਟਲ ਕਰੀਬ ਵਧਣ ਦਾ ਦਾਅਵਾ ਕੀਤਾ ਸੀਗਾ। ਤਾਂ ਹੁਣ ਕਿਸ ਨੂੰ ਸੱਚ ਮੰਨੋਗੇ ਤੁਸੀਂ? ਪਰ ਜੇ ਆਪਾਂ ਗੱਲ ਕਰਦੇ ਆ, ਮੈਂ ਗੁਰਮੀਤ ਸਿੰਘ ਖੁੱਡੀਆਂ ਦੇ ਇਲਾਕੇ ਦੀ ਜੇ ਗੱਲ ਕਰਾਂ ਤਾਂ ਇੱਥੇ ਆੜਤੀਆਂ ਨਾਲ ਵੀ ਗੱਲ ਕਰੀਏ, ਕਿਸਾਨਾਂ ਨਾਲ ਵੀ ਜੇ ਗੱਲ ਕਰੀਏ, ਉਹ ਤੇ ਕਹਿੰਦੇ ਆ ਕਿ 8 ਤੋਂ 10 ਮਣ ਝੋਨਾ ਘਟਿਆ ਝਾੜ ਚ। ਜੀ ਬਿਲਕੁਲ। ਤੇ ਸਾਰੇ ਪੰਜਾਬ ਤੋਂ ਮੈਨੂੰ ਪਤਾ ਨਹੀਂ, ਮੈਂ ਐਵੇਂ ਕਹਾਂ 8 ਮਾਰਾ ਉਹਦਾ ਫਾਇਦਾ ਕੋਈ ਨਹੀਂ। ਪਰ ਜੇ ਆਪਾਂ ਗੱਲ ਕਰੀਏ ਤਾਂ ਜੇ ਸਮੁੱਚੇ ਮੁਕਤਸਰ ਜ਼ਿਲ੍ਹੇ ਦੇ ਆਸ-ਪਾਸ ਦੀ, ਤਾਂ ਇੱਥੇ ਤੇ ਲੱਗਦਾ ਹੈ ਨਾ ਕਿ ਝਾੜ ਘਟਿਆ, ਕਿਉਂਕਿ ਆੜਤੀਏ ਵੀ ਇਸ ਗੱਲ ਨੂੰ ਤਸਦੀਕ ਕਰਦੇ, ਕਿਸਾਨ ਵੀ ਕਰਦੇ। ਤਾਂ ਹੁਣ ਇਹਨਾਂ ਦੋਨਾਂ ਮੰਤਰੀਆਂ ਦੇ ਬਿਆਨਾਂ ਦੇ ਵਿੱਚ ਇਹ ਜਿਹੜਾ ਅੰਤਰ ਆ ਹੁਣ ਕਿਵੇਂ ਰਹਿ ਗਿਆ, ਇੱਕ ਵੱਡਾ ਸਵਾਲ ਹੈ। ਹਾਲਾਂਕਿ ਜਿਵੇਂ ਕਟਾਰੂ ਚੱਕ ਨੂੰ ਆਪਾਂ ਦੇਖਿਆ, ਉਹ ਵੀ ਉਲਝੇ ਹੋਏ ਸਨ ਪ੍ਰਵੀਨ ਜੀ ਪਿਛਲੇ ਦਿਨੀ ਖਰੀਦ ਖਰੂਦ ਨੂੰ ਲੈ ਕੇ। ਤੇ ਇਧਰੋਂ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਆਪਣਾ ਕਾਕਾ ਵਿਆਹਿਆ। ਮੇਰੇ ਖਿਆਲ ਦੇ ਨਾਲ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਮਸ਼ਰੂਫੀਅਤ ਤੇ ਮਾਰੇ ਪਏ ਖੁੱਡੀਆਂ ਸਾਹਿਬ ਵੀ, ਬਹੁਤ ਰਜੇ ਮਾਰੇ ਆ ਇਹਨਾਂ ਨੂੰ ਵੀ। ਕਿਤੇ ਨਾ ਕਿਤੇ ਲੱਗਦਾ ਕਿ ਦੋਨਾਂ ਦੀ ਜਿਹੜੀ ਉਹ ਹੈਗੀ ਆ ਨਾ ਕੰਮ ਕਰਨ ਦੀ ਮਸ਼ਰੂਫੀਅਤ, ਉਹ ਕਿਤੇ ਬੋਝਲ ਬਣੀ ਆ। ਕਿਤੇ ਨਾ ਕਿਤੇ ਤਾਂ ਗਲਤੀ ਹੈਗੀ ਆ ਨਾ। ਇੱਕ ਮੰਤਰੀ ਕਹਿ ਰਿਹਾ ਕਿ ਝਾੜ ਵਧਿਆ, ਇੱਕ ਕਹਿ ਰਿਹਾ ਘਟਿਆ। ਤਾਂ ਜੇ ਝਾੜ ਵਧਿਆ ਤੇ ਫਿਰ ਟੀਚਾ ਕਿਉਂ ਨਹੀਂ ਸਾਰ ਹੋਇਆ? ਝੋਨਾ ਗਿਆ ਕਿੱਧਰ ਆ? ਨਹੀਂ, ਝਾੜ ਘਟਾਈ ਹੈ ਜੀ ਮਿੰਟੂ ਜੀ, ਝਾੜ ਘਟਾਈ ਹੈ ਕਿਉਂਕਿ ਕਿਸਾਨ ਇੰਨੇ ਦਿਨ ਮੰਡੀ ਦੇ ਵਿੱਚ ਬੈਠਾ ਰਿਹਾ, ਉਹਦੇ ਨਾਲ ਝੋਨਾ ਸੁੱਕਦਾ ਵੀ ਹੈ। ਬਾਕੀ ਕਈ ਲੋਕਾਂ ਨੇ ਵੱਢਣ ਕੰਨੀਓ ਲੇਟ ਕੀਤਾ, ਉਹਦੇ ਨਾਲ ਵੀ ਝੋਨਾ ਸੁੱਕਿਆ। ਤੇ ਉਹ ਤਾਂ ਜ਼ਾਹਰ ਜੀ ਗੱਲ ਹੈ, ਝਾੜ ਘਟਣਾ ਹੀ ਸੀਗਾ ਜਦੋਂ ਫਸਲ ਜ਼ਿਆਦਾ ਸੁੱਕ ਜਾਂਦੀ ਹੈ। ਤਾਂ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ ਭਗਤ ਸਿੰਘ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਨੂੰ ਲੋਕ ਅਰਪਣ ਕੀਤਾ ਜੀ। ਚਲੋ ਇਹ ਵੀ ਠੀਕ ਹੋਇਆ ਜੀ। 2-4 ਦਿਨ ਤੋਂ ਕਿੰਨੀ ਰਾਜਨੀਤੀ ਮਗੀ ਹੋਈ ਸੀਗੀ ਜੀ। ਦਰਅਸਲ ਕੀ ਹੈ ਕਿ 28 ਸਤੰਬਰ ਨੂੰ ਇਹਨਾਂ ਨੇ ਇਸ ਬੁੱਤ ਤੋਂ ਪਰਦਾ ਜਿਹੜਾ ਲਾਉਣਾ ਸੀਗਾ, ਜਿਹੜੇ ਕਹ ਲਓ ਕਿ ਭਗਤ ਸਿੰਘ ਤੋਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਪ੍ਰੇਰਿਤ ਦੱਸਦੇ ਆ। ਅੱਜ ਵੀ ਉਹਨਾਂ ਨੇ ਸਪੀਚ ਦੇ ਵਿੱਚ ਭਗਤ ਸਿੰਘ ਬਾਰੇ ਬਹੁਤ ਗੱਲਾਂ ਕੀਤੀਆਂ। ਤਾਂ ਮਾਨ ਸਾਹਿਬ ਨੇ ਉਹ ਪਰਦਾ ਜਿਹਾ ਹਟਾਉਣਾ ਸੀ, ਪਰ ਹੋਇਆ ਕਿ ਉਹ ਫੀਤੇ ਬੰਨ੍ਹਦੇ ਆ ਕਿਤੇ ਡਿੱਗ ਡੁੱਗ ਪਏ ਤੇ ਮੁੜ ਕੇ ਇਹ ਹਸਪਤਾਲ ਚ ਪਹੁੰਚ ਗਏ। ਹੁਣ ਵੇਖੋ, ਜੇ ਤੇ ਗੱਲ ਇਹ ਆ ਕਿ ਅਸਲ ਦੇ ਵਿੱਚ ਭਗਤ ਸਿੰਘ ਦੀ ਰਾਜਨੀਤੀ ਵੈਸੇ ਤੇ ਇਹਨਾਂ ਦੀ ਸਮਝ ਚ ਆਉਂਦੀ ਨਹੀਂ ਗੀ। ਇਹ ਉਤਲੀਆਂ ਗੱਲਾਂ ਦੱਸ ਦਿੰਦੇ। ਭਗਤ ਸਿੰਘ ਦੀ ਵਿਚਾਰਧਾਰਾ ਨੂੰ ਨਾ ਇਹਨਾਂ ਨੇ ਚੱਜ ਨਾਲ ਪੜ੍ਹਿਆ ਤੇ ਨਾ ਹੀ ਇਹ ਲਾਗੂ ਕਰ ਸਕਦੇ ਇੰਡੀਆ 'ਚ। ਠੀਕ ਹੈ ਨਾ ਜੀ। ਜੇ ਲਾਗੂ ਕਰਨਗੇ ਸਭ ਤੋਂ ਪਹਿਲਾਂ ਹੀ ਰਗੜੇ ਜਾਣਗੇ। ਭਗਤ ਸਿੰਘ ਦੀ ਵਿਚਾਰਧਾਰਾ ਦੇ ਮੁਤਾਬਕ ਜੇ ਲਾਗੂ ਕਰੋਗੇ ਸਭ ਤੋਂ ਪਹਿਲਾਂ ਲੀਡਰ ਰਗੜੇ ਜਾਣਗੇ। ਦੂਜੀ ਗੱਲ ਕਿ ਜੇ ਇੰਨੀ ਤੁਸੀਂ ਭਗਤ ਸਿੰਘ ਦੇ ਬਈ ਹੈਗੇ ਹੋ ਵਾਰਸ ਬਣਨ ਦਾ ਦਾਅਵਾ ਕਰਨ ਵਾਲੇ, ਤੇ ਤੁਸੀਂ ਆਪ ਫੀਤਾ ਬੰਨਦੇ ਉਦੋਂ ਜਿਹੜਾ ਡਿੱਗੇ ਜੇ ਤੇ ਡਿੱਗ ਕੇ ਕਈ ਦਿਨ ਉੱਠੇ ਹੀ ਨਾ, ਤੇ ਤੁਸੀਂ ਭਗਤ ਸਿੰਘ ਦੇ ਪਰਿਵਾਰ ਚੋਂ ਕਿਸੇ ਨੂੰ ਸੱਦ ਕੇ ਉੱਥੇ ਕਰ ਦਿੰਦੇ, ਕਿੱਡੀ ਕੁ ਗੱਲ ਸੀ? ਇੰਨੀ ਤੁਹਾਡੀ ਉਹ ਸ਼ੋਭਾ ਬਣਦੀ। ਤੇ ਜੇ ਨਹੀਂ ਕਿਸੇ ਨੂੰ ਮੰਤਰੀ ਨੂੰ ਭੇਜ ਦਿੰਦੇ ਨਾ, ਇਹ ਮੁੜ ਕੇ ਭੁੱਲ ਭੁਲਾ ਗਿਆ। ਸ਼ਾਇਦ ਇਹਨਾਂ ਦੇ ਆਪ ਦੇ ਕੋਈ ਨਿੱਜੀ ਜ਼ਿੰਦਗੀ ਦੇ ਜਾਂ ਕਹਿ ਲਓ ਕਿ ਪਾਰਟੀਆਂ ਦੇ ਰੁਝੇਵੇਂ ਹੁੰਦੇ। ਉਹ ਤੇ ਭਾਜਪਾ ਵਾਲਿਆਂ ਨੇ ਹੁਣ ਮੁੱਦਾ ਛੇੜ ਲਿਆ। ਉਹਨਾਂ ਨੇ ਕਿਹਾ ਕਿ ਉਹ ਕੱਪੜਾ ਜਿਹਾ ਅਸੀਂ ਲਾਉਣੇ ਫਿਰ ਜਾ ਕੇ। ਹੁਣ ਇਹਨਾਂ ਨੂੰ ਪਤਾ ਲੱਗ ਗਿਆ ਅਸੀਂ ਫਸ ਗਏ ਹਾਂ। ਹੁਣ ਇਹਨਾਂ ਨੇ ਜਾ ਕੇ ਲੋਕ ਅਰਪਣ ਕਰ ਦਿੱਤਾ ਜੀ।
ਆਹ ਤੇ ਕੰਮ ਨੇ ਇਹਨਾਂ ਦੇ। ਜੀ, ਜੀ। ਜਿਹੜੀ ਗੱਲ 28 ਸਤੰਬਰ ਨੂੰ ਹੀ ਹੋ ਜਾਣੀ ਤੇ 50 ਕਰੋੜ ਰੁਪਏ ਦਾ ਕਹਿੰਦੇ ਜੀ ਬੁੱਤ ਬਣਾਇਆ, ਪਤਾ ਨਹੀਂ ਕਿਹੜੀ ਸਟੇਟ ਤੋਂ ਬੰਦੇ ਆਏ, ਟੈਕਨੀਕਲ ਟੀਮ ਆਈ ਆ, ਉਹਨਾਂ ਨੇ ਪਰਦਾ ਚੁੱਕਿਆ। 50 ਕਰੋੜ ਤੇ ਆਪਦਾ ਗਣਾਈ ਜਾਂਦੇ ਹੋ, ਹੂੰ, ਤੇ ਹੂੰ, ਜਿਨ੍ਹਾਂ ਨੇ ਸੈਂਕੜੇ ਕਰੋੜ ਜਾਂ ਹਜ਼ਾਰਾਂ ਕਰੋੜ ਖਰਚ ਕੀਤਾ ਉਹਨਾਂ ਦਾ ਵੀ ਧੰਨਵਾਦ ਕਰ ਦਿੰਦੇ। ਹੂੰ। ਮਨਮੋਹਨ ਸਿੰਘ ਦਾ, ਭੁਪਿੰਦਰ ਸਿੰਘ ਹੁੱਡਾ ਦਾ, ਜਾਂ ਜਿਹੜੇ ਇੱਥੇ ਰਾਜ ਕਰਦੇ ਸੀ ਉਸ ਵੇਲੇ, ਉਹ ਆਪਦੇ 50 ਕਰੋੜ ਜਿਹੜੇ ਮਾਨ ਸਾਹਿਬ ਨੇ ਬਣਾ ਦਿੱਤੇ। ਪਰ ਗੱਲ ਇਹ ਆ ਕਿ ਇਹ ਰਾਜਨੀਤੀ ਹੈ ਸਾਹਿਬ। ਜਿਹੜਾ ਕੰਮ ਕਈ ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ, ਛੋਟੇ ਜਿਹੇ ਈਵੈਂਟ ਦੇ ਵਿੱਚ ਹੀ ਹੋ ਜਾਣਾ ਚਾਹੀਦਾ ਸੀਗਾ, ਉਹ ਦੇਖ ਲਓ ਕਿੰਨਾ ਰਾਜਨੀਤੀ ਦੀ ਪੇਂਟ ਚੜਿਆ ਤੇ ਕਿੰਨਾ ਲੰਬਾ ਖਿੱਚਿਆ ਗਿਆ। ਜੀ, ਬਿਲਕੁਲ, ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਖਬਰਾਂ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਕਰ ਰਹੇ ਸੀਗੇ ਇਹਨਾਂ ਸਾਰੇ ਵਰਤਾਰਿਆਂ ਦੇ ਬਾਰੇ, ਤਾਂ ਉਸ ਦਿਨ ਆਪਾਂ ਇਹ ਵੀ ਚਰਚਾ ਕੀਤੀ ਸੀ ਕਿ ਜਦੋਂ ਆਪਾਂ ਡੇਰੇਦਾਰ ਨੂੰ ਮਾਫ਼ੀ ਦੀ ਗੱਲ ਕਹਿੰਦੇ ਆ ਜਾਂ ਡੇਰੇਦਾਰ ਦੇ ਮਾਫ਼ੀ ਦੀ ਗੱਲ ਕਰਦੇ ਆ, ਤਾਂ ਉਦੋਂ ਗਿਆਨੀ ਗੁਰਬਚਨ ਸਿੰਘ ਦਾ ਜਿਹੜਾ ਜ਼ਿਕਰ ਆ ਉਹ ਕਈ ਵਾਰੀ ਭੁੱਲ ਜਾਂਦਾ। ਉਸ ਜ਼ਿਕਰ ਦੇ ਤਹਿਤ ਉਸ ਤੋਂ ਬਾਅਦ ਚਰਚਾ ਛਿੜੀ ਕਿ ਗਿਆਨੀ ਗੁਰਬਚਨ ਸਿੰਘ, ਜਿਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਹੋਰਾਂ ਨਾਵਾਂ ਨਾਲ ਵੀ ਜਾਣਿਆ ਜਾਂਦਾ, ਜਦੋਂ ਆਪਾਂ ਔਨ ਏਅਰ ਉਹਨਾਂ ਨਾਵਾਂ ਦੇ ਨਾਲ ਉਹਨਾਂ ਨੂੰ ਨਹੀਂ ਕਹਿ ਸਕਦੇ ਜਾਂ ਉਹਨਾਂ ਨਾਵਾਂ ਦੇ ਨਾਲ ਆਪਾਂ ਸੱਦ ਨਹੀਂ ਸਕਦੇ, ਸ਼ਬਦਿਕ ਮਰਿਆਦਾ ਆਪਣੇ ਤੇ ਲਾਗੂ ਹੁੰਦੀ ਆ, ਪਰ ਫਿਰ ਵੀ ਇੱਕ ਸਾਨੂੰ ਗੱਲ ਮੰਨ ਕੇ ਚੱਲਣੀ ਪੈਣੀ ਆ, ਚਾਹੇ ਉਹ ਕੋਈ ਵੀ ਘਟਨਾ, ਚਾਹੇ ਉਹ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਜਾਂ ਸੁਖਬੀਰ ਬਾਦਲ ਨੂੰ ਸਜ਼ਾ ਲਾਈ ਗਈ ਹੈ ਜਾਂ ਸੁਖਬੀਰ ਬਾਦਲ ਉੱਤੇ ਗੋਲੀ ਚੱਲੀ ਆ। ਇੱਕ ਧਿਰ ਜਿਹੜੀ ਆ ਉਹ ਜਜ਼ਬਾਤੀ ਵਹਿਣ ਦੇ ਵਿੱਚ ਵਹਿ ਰਹੀ ਆ, ਤੇ ਉਸ ਧਿਰ ਦਾ ਜਿਹੜਾ ਇਹ ਮੰਨਣਾ, ਉਹਨਾਂ ਦਾ ਇਹ ਕਹਿਣਾ ਕਿ ਇਸ ਪਰਿਵਾਰ ਦੀਆਂ ਜਿਹੜੀਆਂ ਮੰਨ ਲਓ ਡੇਰੇਦਾਰ ਨੂੰ ਮਾਫ਼ੀ, ਪਿਛਲੇ ਸਮੇਂ ਦੇ ਵਿੱਚ ਪੁਲਿਸ ਅਫਸਰਾਂ ਜਿਨ੍ਹਾਂ ਨੇ ਸਿੱਖਾਂ ਦੇ ਜ਼ੁਲਮ ਕੀਤੇ ਉਹਨਾਂ ਨੂੰ ਚੌਧਿਆਂ ਤੇ ਬਿਠਾਉਣਾ, ਖਾਸ ਕਰਕੇ ਸੈਣੀ ਤੇ ਜ਼ਹਾਰ ਆਲਮ ਵਰਗਿਆਂ ਨੂੰ ਤੇ ਹੋਰ ਲੋਕਾਂ ਨੂੰ, ਜਿਹੜੇ ਪੰਥ ਵਿਰੋਧੀ ਤਾਕਤਾਂ ਸੀ, ਉਹਨਾਂ ਨੂੰ ਹੱਲਾਸ਼ੇਰੀਆਂ ਦੇਣੀਆਂ। ਸੋ ਉਹਨਾਂ ਦਾ ਕਹਿਣਾ ਇਹ ਹੈ ਕਿ ਇਹਨਾਂ ਬਾਦਲ ਪਰਿਵਾਰ ਦੀਆਂ, ਖਾਸ ਕਰਕੇ ਕਿਉਂਕਿ ਪਾਵਰ ਸੈਂਟਰਿਕ ਇਹ ਸੀਗੇ, ਸੱਤਾ ਇਹਨਾਂ ਦੇ ਆਲੇ ਦੁਆਲੇ ਘੁੰਮਦੀ ਸੀ ਸਾਰਾ ਕੁਛ, ਤਾਂ ਉਹ ਕਹਿੰਦੇ ਕਿ ਇਹਨਾਂ ਦੇ ਕਰਕੇ ਸਿੱਖਾਂ ਨੂੰ ਬਹੁਤ ਜ਼ਿਆਦਾ ਤਸ਼ੱਦਦ ਤੇ ਜ਼ੁਲਮ ਝੱਲਣਾ ਪਿਆ, ਤੇ ਨਾਲ ਜਿਹੜਾ ਅਸਲ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਜਿਹੜਾ ਮਾੜਾ ਪ੍ਰਭਾਵ ਜਾਂ ਇਸ ਤੋਂ ਵੀ ਜ਼ਿਆਦਾ ਜਿਹੜੀ ਗੱਲ ਹੈ ਉਹ ਇਹ ਹੈ ਕਿ ਇਹਨਾਂ ਨੇ ਨਾ ਸਿਰਫ ਸਿੱਖਾਂ ਉੱਤੇ ਜ਼ੁਲਮ ਕੀਤਾ, ਬਲਕਿ ਸਿੱਖਾਂ ਨੂੰ ਜ਼ਲੀਲ ਕੀਤਾ। ਉਹਨਾਂ ਨੂੰ ਕਿਹਾ ਕਿ ਅਸੀਂ ਐਂ ਤਾਂ ਕਰਾਂਗੇ, ਤੁਸੀਂ ਸਾਨੂੰ ਰੋਕ ਕੇ ਦਿਖਾਓ। ਸੋ ਉਹ ਬਹੁਤ ਮਾੜੀ ਗੱਲ ਸੀਗੀ। ਅਸਲ ਦੇ ਵਿੱਚ ਜੇ ਆਪਾਂ ਹੋਰ ਵੀ ਪਿੱਛੇ ਜਾਈਏ, ਪਿਛੋਕੜ ਦੇ ਵਿੱਚ ਜਾਈਏ, ਤਾਂ ਇੱਕ ਦੌਰ ਸੀ ਜਦੋਂ ਪੰਜਾਬੀਆਂ ਨੂੰ, ਸਿੱਖਾਂ ਨੂੰ ਸੈਂਟਰਲ ਜਿਹੜੀਆਂ ਏਜੰਸੀ ਸੀਗੀਆਂ ਉਹਨਾਂ ਦੇ ਤਸ਼ੱਦਦ ਨੂੰ ਝੱਲਣਾ ਪਿਆ, ਤੇ ਉਹ ਤਾਂ ਸੈਂਟਰਲ ਸੀਗੀਆਂ, ਉਹ ਚਾਹੇ ਪੁਲਿਸ ਦੇ ਰੂਪ ਦੇ ਵਿੱਚ, ਚਾਹੇ ਫੌਜ ਦੇ ਰੂਪ ਦੇ ਵਿੱਚ, ਚਾਹੇ ਸੀਆਰਪੀਐਫ ਦੇ ਰੂਪ ਦੇ ਵਿੱਚ, ਚਾਹੇ ਕਿਸੇ ਵੀ ਰੂਪ ਦੇ ਵਿੱਚ। ਉਹਨਾਂ ਨਾਲ ਤਾਂ ਗਿਲਾ ਸੀਗਾ ਹੀ ਪੰਜਾਬੀਆਂ ਨੂੰ, ਇਹ ਸੀਗਾ ਕਿ ਚਲੋ ਸਾਡੀ ਸਰਕਾਰ ਬਣੂਗੀ, ਸਾਡੇ ਜ਼ਖਮਾਂ ਤੇ ਮਲਹਮ ਲੱਗੂਗੀ ਤੇ ਅਸੀਂ ਜ਼ੁਲਮ ਤੋਂ ਥੋੜ੍ਹੀ ਰਾਹਤ ਮਹਿਸੂਸ ਕਰਾਂਗੇ। ਪਰ ਉਸ ਮਲਹਮ ਨੇ ਕਿਹੜੇ ਤਾਹਨੇ ਮਿਹਣੇ ਸਿੱਖਾਂ ਨੂੰ ਦਿੱਤੇ, ਆਪਾਂ ਉਹਦੇ ਬਾਰੇ ਗੱਲ ਕੀਤੀ ਹੈ ਕਿ ਮੇਰੇ ਕੋਲੇ ਗੱਲ ਨਾ ਕਰੋ, ਅੱਜ ਤੋਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਨਹੀਂ ਕਰ ਸਕਦੇ, ਬੀਬੀ ਜੀ ਤੁਸੀਂ ਭੁੱਲ ਜਾਓ, ਸਾਰੇ ਆਪਾਂ ਵਾਰ-ਵਾਰ ਉਹਨਾਂ ਚੀਜ਼ਾਂ ਦਾ ਜ਼ਿਕਰ ਕਰਦੇ ਚੰਗੇ ਨਹੀਂ ਲੱਗੀਦਾ। ਤਾਂ ਇਹਦੇ ਕਰਕੇ ਇੱਕ ਵਿੱਥ ਬਣੀ, ਇਹਦੇ ਕਰਕੇ ਇੱਕ ਦੂਰੀ ਬਣੀ ਸਿੱਖਾਂ ਤੋਂ, ਸਿੱਖਾਂ ਦੇ ਇੱਕ ਧੜੇ ਤੋਂ ਬਾਦਲ ਪਰਿਵਾਰ ਦੀ, ਤੇ ਉਹ ਧੜਾ ਅੱਜ ਵੀ ਬੇਬਾਕੀ ਦੇ ਨਾਲ ਕਹਿੰਦਾ ਕਿ ਜੋ ਹੋ ਰਿਹਾ ਬਸ ਠੀਕ ਆ। ਉਹ ਨਰੈਣ ਸਿੰਘ ਚੌੜਾ ਦੀ ਜਿਹੜੀ ਕਾਰਵਾਈ ਆ ਉਹਨੂੰ ਵੀ ਇੱਕ ਹੋਰ ਤਰੀਕੇ ਨਾਲ ਦੇਖਦੇ ਨੇ। ਹਾਲਾਂਕਿ ਬਹੁ ਗਿਣਤੀ ਲੋਕ ਇਹਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਐਂਗਲ ਤੋਂ ਵੀ ਦੇਖਦੇ ਨੇ, ਵਾਇਲੈਂਸ ਦੇ ਐਂਗਲ ਤੋਂ ਵੀ ਦੇਖਦੇ ਨੇ, ਤੇ ਗੁਰੂ ਰਾਮਦਾਸ ਜੀ ਦੇ ਜਿਹੜਾ ਘਰ ਆ, ਉਹਨਾਂ ਦਾ ਜਿਹੜਾ ਉਹ ਦੁਨੀਆ ਦਾ ਸਭ ਤੋਂ ਅਕਾਦਤ ਸਥਾਨ ਹੈ, ਅਕੀਦਤ ਭੇਂਟ ਕਰਨ ਵਾਲਾ ਦਰਬਾਰ ਸਾਹਿਬ, ਉਹ ਉਸ ਦੇ ਹਵਾਲੇ ਦੇ ਨਾਲ ਵੀ ਦੇਖਦੇ ਨੇ। ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਇਸ ਟਾਈਮ ਚਰਚਾ ਹੋ ਰਹੀ ਹੈ। ਚਲੋ ਹਰ ਇੱਕ ਦਾ ਪੱਖ, ਹਰ ਇੱਕ ਦਾ ਆਪਣਾ ਤਰੀਕਾ ਇਹਨਾਂ ਚੀਜ਼ਾਂ ਨੂੰ ਦੇਖਣ ਦਾ। ਪਰ ਅਸਲ ਦੇ ਵਿੱਚ ਗਿਆਨੀ ਗੁਰਬਚਨ ਸਿੰਘ ਦੀ ਗੱਲ ਮੈਂ ਤਾਂ ਸ਼ੁਰੂ ਕੀਤੀ ਸੀ ਕਿਉਂਕਿ ਉਹਨਾਂ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਮਾਫ਼ੀ ਦੇਣ ਦੇ ਮਾਮਲੇ ਦੇ ਵਿੱਚ 2015 ਦੇ ਵਿੱਚ ਜਿਹੜਾ ਉਹਨਾਂ ਨੇ ਦਿੱਤਾ ਸੀਗਾ, ਉਹਨਾਂ ਤੋਂ ਬਾਅਦ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ ਤੇ ਫੌਰੀ ਅਮਲ ਕਰਦਿਆਂ 3 ਤਤਕਾਲੀ ਜਥੇਦਾਰਾਂ ਦੇ ਖਿਲਾਫ ਕਾਰਵਾਈ ਹੋਈ ਆ, ਜਿਹਦੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਵਾਪਸ ਲੈ ਲਈਆਂ ਗਈਆਂ ਨੇ, ਜਦੋਂ ਕਿ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ, ਜੋ ਇਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਨੇ, ਉਹਨਾਂ ਦਾ ਤਬਾਦਲਾ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਕਰ ਦਿੱਤਾ ਗਿਆ। ਗਿਆਨੀ ਗੁਰਬਚਨ ਸਿੰਘ ਜੋ ਇਸ ਸਮੇਂ ਹਰਿਮੰਦਰ ਸਾਹਿਬ ਸਮੂਹ ਵਿਖੇ ਬਣੇ ਰਿਹਾਇਸ਼ੀ ਘਰਾਂ ਦੇ ਵਿੱਚ ਰਹਿ ਰਹੇ ਸਨ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਵਹੀਰ ਦੇ ਕੋਆਰਡੀਨੇਟਰ ਵਜੋਂ 2 ਵਾਹਨ ਅਤੇ 5 ਸੇਵਾਦਾਰ ਦਿੱਤੇ ਹੋਏ ਸਨ। ਉਹਨਾਂ ਕੋਲੋਂ ਉਹ ਵੀ ਵਾਪਸ ਲੈ ਲਿਆ ਗਿਆ ਤੇ ਸੇਵਾਦਾਰ ਵਾਪਸ ਬੁਲਾ ਲਏ ਗਏ ਨੇ। ਧਰਮ ਪ੍ਰਚਾਰ ਵਹੀਰ ਦੇ ਕੋਆਰਡੀਨੇਟਰ ਦੀ ਸੇਵਾ ਵੀ ਜਿਹੜੀ ਆ ਵਾਪਸ ਲੈ ਲਈ ਗਈ ਆ। ਇਸੇ ਤਰ੍ਹਾਂ ਗਿਆਨੀ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦਾ ਤਬਾਦਲਾ ਕਰਦਿਆਂ ਉਹਨਾਂ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਮੁਕਤਸਰ ਸਾਹਿਬ ਭੇਜ ਦਿੱਤਾ। ਤੇ ਇਸੇ ਦੱਸ ਦਈਏ ਕਿ ਜਦੋਂ ਇਹਨਾਂ ਨੂੰ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਭੇਜੇ ਗਏ ਸਪਸ਼ਟੀਕਰਨ ਨੂੰ ਗੈਰ ਤਸੱਲੀ ਬਖਸ਼ ਕਰਾਰ ਦਿੱਤਾ ਗਿਆ ਸੀਗਾ, ਤੇ ਇਹ ਕਿਹਾ ਗਿਆ ਸੀਗਾ ਕਿ ਜਦੋਂ ਤੱਕ ਇਹ ਤਿੰਨੇ ਪੇਸ਼ ਹੋ ਕੇ ਗੁਰੂ ਪੰਥ ਕੋਲੋਂ ਮਾਫੀ ਨਹੀਂ ਮੰਗਦੇ, ਇਹਨਾਂ ਦੇ ਜਨਤਕ ਸਮਾਗਮਾਂ ਦੇ ਵਿੱਚ ਬੋਲਣ ਉੱਤੇ ਰੋਕ ਲਾਈ ਜਾਂਦੀ ਹੈ। ਗਿਆਨੀ ਇਕਬਾਲ ਸਿੰਘ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵਜੋਂ ਪਹਿਲਾਂ ਹੀ ਸੇਵਾ ਮੁਕਤ ਹੋ ਚੁੱਕੇ ਨੇ, ਤੇ ਇਸ ਮਾਮਲੇ ਦੇ ਵਿੱਚ ਸ਼ਾਮਲ ਸਾਬਕਾ ਜਥੇਦਾਰ ਇੱਕ ਹੋਰ ਸੀਗੇ ਮਰਹੂਮ ਗਿਆਨੀ ਮੱਲ ਸਿੰਘ, ਉਹਨਾਂ ਦਾ ਦੇਹਾਂਤ ਹੋ ਚੁੱਕਿਆ। ਸੋ ਹੁਣ ਵੀ ਜਿਹੜੇ ਹੋਰ ਅਕਾਲੀ ਆਗੂ ਜਿਨ੍ਹਾਂ ਨੂੰ ਸਜ਼ਾ ਲਾਈ ਗਈ ਹੈ ਉਹ ਸਜ਼ਾ ਆਪਣੀ ਭੁਗਤ ਰਹੇ ਨੇ, ਪਰ ਇੱਕ ਆਮ ਜਿਹੜਾ ਸਿੱਖ ਹੈ ਉਹ ਇਹਨਾਂ ਚੀਜ਼ਾਂ ਉੱਤੇ ਤਸੱਲੀ ਜ਼ਰੂਰ ਪ੍ਰਗਟਾ ਰਿਹਾ ਕਿ ਆਪਣੇ ਆਪ ਨੂੰ, ਚਾਹੇ ਕੋਈ 25 ਸਾਲ ਰਾਜ ਕਰਨ ਵਾਲਾ ਕਹਿੰਦਾ ਹੋਵੇ, ਚਾਹੇ ਕੋਈ ਕਹਿੰਦਾ ਹੋਵੇ ਕਿ ਮੈਂ ਪਾਰਟੀ ਨੂੰ ਸੀਓ ਦੇ ਤੌਰ ਤੇ ਚਲਾਉਣਾ, ਇੱਕ ਟੀਮ ਜਾਂ ਕਹਿ ਲਓ ਕਿ ਇੱਕ ਜਿਹੜੀ ਕਾਰਪੋਰੇਟ ਕੰਪਨੀ ਦੇ ਤੌਰ ਤੇ ਚਲਾਉਣਾ, ਚਾਹੇ ਕੋਈ ਵੀ ਹੋਵੇ,
ਚਾਹੇ ਕੋਈ ਇਹ ਕਹਿੰਦਾ ਹੋਵੇ ਕਿ ਸਾਡੀ ਤਾਂ ਸੈਂਟਰ ਨਾਲ ਸਿੱਧੀ, ਅਸੀਂ ਹੁਣ ਕਿਸੇ ਤੋਂ ਕੀ ਲੈਣਾ। ਪਰ ਉਹ ਇਸ ਗੱਲ ਤੇ ਤਸੱਲੀ ਪ੍ਰਗਟਾ ਰਿਹਾ ਕਾਮ ਸਿੱਖ ਕਿ ਇੱਕ ਸੰਸਥਾ, ਇੱਕ ਸਰਵਉੱਚ ਸੰਸਥਾ ਸਿੱਖਾਂ ਦੇ ਕੋਲ ਅਜਿਹੀ ਹੈ ਜਿੱਥੇ ਕੋਈ ਵੀ ਕਹਿੰਦਾ ਦੁਨਿਆਵੀ ਪਾਵਰ ਰੱਖਣ ਵਾਲਾ ਬੰਦਾ ਉਹ ਨਤਮਸਤਕ ਹੁੰਦਾ, ਤੇ ਨਾ ਸਿਰਫ ਨਤਮਸਤਕ ਹੁੰਦਾ, ਦੁਨਿਆਵੀ ਪਾਵਰਾਂ ਦੇ ਵਿੱਚ ਉਹ ਕਿਸੇ ਵੀ ਅਹੁਦੇ ਤੇ ਰਿਹਾ ਹੋਵੇ ਉਹਦੇ ਪਰਵਾਹ ਨਹੀਂ ਕੀਤੀ ਜਾਂਦੀ। ਤੇ ਪਰ ਜਦੋਂ ਧਰਮ ਦੀ ਕਚਹਿਰੀ ਦੇ ਵਿੱਚ ਪੇਸ਼ ਹੁੰਦਾ ਤਾਂ ਜਦੋਂ ਧਰਮ ਦਾ ਜੋ ਸਿਧਾਂਤ ਦੇ ਮੁਤਾਬਕ ਫੈਸਲਾ ਹੁੰਦਾ ਤੇ ਉਹਨੂੰ ਪ੍ਰਵਾਨ ਕਰਨਾ ਪੈਂਦਾ। ਸੁਖਬੀਰ ਬਾਦਲ ਇਹਦੀ ਆਪਣੇ ਕੋਲੇ ਪ੍ਰਤੱਖ ਮਿਸਾਲ ਨੇ, ਪ੍ਰਤੱਖ ਉਦਾਹਰਨ ਨੇ। ਸੋ ਇਸ ਗੱਲ ਦੀ ਚਰਚਾ ਹੋ ਰਹੀ ਸੀ, ਇਸ ਵਿਲੱਖਣਤਾ ਦੀ ਚਰਚਾ, ਇਸ ਨਿਆਰੇਪਨ ਦੀ ਚਰਚਾ ਹੋ ਰਹੀ ਸੀ ਕਿ ਉਸ ਤੋਂ ਬਾਅਦ ਜਿਹੜਾ ਆਪਾਂ ਜਿਹੜਾ ਘਟਨਾਕ੍ਰਮ ਹੈ ਉਹ ਵਾਪਰ ਗਿਆ। ਆਪਾਂ ਜਦ ਪੰਜਾਬੀ ਰੇਡੀਓ ਦੇ ਉੱਤੇ ਨਾਲ ਦੀ ਨਾਲ ਇਸ ਖਬਰ ਨੂੰ ਤੁਹਾਡੇ ਲਈ ਲੈ ਕੇ ਆਏ ਸਾਂ ਬ੍ਰੇਕਿੰਗ ਨਿਊਜ਼ ਦੇ ਰੂਪ ਦੇ ਵਿੱਚ, ਪਰ ਕਿਉਂਕਿ ਉਸ ਸਮੇਂ ਇਹ ਅਫੜਾ ਤਫੜੀ ਦਾ ਮਾਹੌਲ ਸੀਗਾ, ਖਬਰ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਨਰੈਣ ਸਿੰਘ ਚੌੜਾ ਦੀ ਜਿਹੜੀ ਆਇਡੈਂਟੀਟੀ ਹੈ ਜਾਂ ਉਹਨਾਂ ਦੇ ਬਾਰੇ ਜਦੋਂ ਉਹਨਾਂ ਦੀ ਪਛਾਣ ਜਗ ਜ਼ਾਹਰ ਕੀਤੀ ਗਈ, ਉਹ ਵੀ ਕੁਛ ਘੰਟਾ ਡੇਢ ਘੰਟਾ ਉਸ ਗੱਲ ਨੂੰ ਵੀ ਲੱਗਿਆ ਤੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਨਰੈਣ ਸਿੰਘ ਚੌੜਾ ਜਿਹੜੇ ਨੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਖੈਰ, ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਜਲਦ ਲੈ ਕੇ ਹਾਜ਼ਰ ਹੋਵਾਂਗੇ ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦੇਵਾਂਗੇ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।